ट्रंप ने ऐलानिया कि सॉवरनिटी इज़ अंडर अटैक कि अमरीका की प्रभुसत्ता अंडर अटैक है। ऑलरेडी 1000 तो ज़्यादा फौजी मैक्सीको और दूजे बॉर्डर से तैनात ने और जी कंध भी बनाई जाएगी बॉर्डर वॉल विद द मैक्सीको। जो ट्रंप का ऑर्डर है सिटीजनशिप के उत्ते कला यही नहीं भी इलीगल वालियां दे बच्चों नहीं होएगा। ईवन ये भी है भी जोड़े H1B और दूजे वाले ने जो उन्होंने भी बच्चे इतने जमते हैं उन्होंने ऑटोमैटिक सिटीजनशिप नहीं मिलेगी। वो जो खुद सिटीजन होणगे वो 40 साल लंबी लाइन लगी हुई है। कुछ लोगों ने बच्चे जमण लई अमरीका आना शुरू करता जोड़े इलीगल भी ने जो उन्होंने बच्चा हो जाता है वो सिटीजन होंदा बॉर्न फिर जो 18 साल तक पहुँचता ऑटोमैटिकली पेरेंट्स कर लेंदा। ਜਿਹੜੀਆਂ 18 ਅਮਰੀਕਾ ਦੀਆਂ ਡੈਮੋਕ੍ਰੈਟ ਗਵਰਨਡ ਸਟੇਟਸ ਨੇ ਉਹ ਅਦਾਲਤਾਂ ਚਲੀਆਂ ਗਈਆਂ। ਇੱਥੇ ਜਿਹੜੀ ਪੀਪਲਜ਼ ਯੂਨੀਅਨ ਹੈ ਸਿਵਲ ਲਿਬਰਟੀ ਦੇ ਉੱਤੇ ਉਹਨਾਂ ਨੇ ਕੇਸ ਕਰ ਦਿੱਤੇ ਨੇ। ਕਨਸਟੀਟਿਊਸ਼ਨ ਅਮੈਂਡ ਕਰਨ ਲਈ ਪਹਿਲਾਂ 2/3 ਮੈਜੋਰਿਟੀ ਕਾਂਗਰਸ ਔਰ ਸੈਨੇਟ 'ਚ ਚਾਹੀਦੀ ਹੈ। ਇਹਨੂੰ ਅਨਡੂ ਕਰਨ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ ਜਿਹੜਾ ਟੈਰਰਿਜ਼ਮ ਨਾਲ ਰਿਲੇਟਡ ਗੈਂਗਸ ਔਰ ਕਾਰਟਲਸ ਨੇ उन्होंने इंटरनेशनल टैररिस्ट ऑर्गेनाइजेशन के तौर के उत्ते गर्दाने। डाइवर्सिटी एंड जेंडर जोड़ा ट्रंप ने कहा सी कि भी जां मेल है जां फीमेल है। इफ वी डोंट मेक ए डील एंड सून आई हैव नो अदर चॉइस बट टू पुट हाई लेवल ऑफ टैक्सेस टैरिफ्स एंड सैंक्शंस on anything being sold by Russia to USA and various other participating countries. थ्रैट टू सीज द पनामा कैनाल ये जड़ा वायलेशन है UN के चार्टर की और उन्होंने कहा कि भी ये UN चार्टर प्रिक्लूडिंग एनी मैंबर फ्रॉम द थ्रैट और यूज़ ऑफ फोर्स और इसलिए पनामा ने कहा कि फॉरन सिक्योरिटी कौंसल की मीटिंग सद्दी जाए और इस मुद्दे के उत्ते फोकस किया जाए। अफगान जोड़े दौड़ रहे हैं तालिबान के जुल्मां तो उन्होंने भी ट्रंप को अपील की है कि सानू जोड़ा रिफ्यूजी रेलोकेशन प्रोग्राम नू सस्पेंड किया है उहदे चों राहत दित्ती जाए। वाहिगुरू जी का खालसा वाहिगुरू जी की फतेह। अस्सलाम वालेकुम आदाब वर्ड्स मैं तुहाडी होस्ट नीलम कौर। मैं टीवी फॉर सारे दर्शकों ते ਸਰੋਤਿਆਂ ਨੂੰ जी आया कहंदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। गंगा जमनी तहजीब ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 ਜਨਵਰੀ 2025 10 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪੈਲਫੋਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟੀਮੋਰ ਮੈਰੀਲੈਂਡ ਤੋਂ ਸਰਦਾਰ ਕਰਮਜੀਤ ਐਂਡ ਰਾਜਾ ਲੌਂਗੋਵਾਲ ਵੱਲੋਂ। ਸੋ ਇਹ TV 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੀਤੇ ਐਲਾਨ ਮੁਤਾਬਿਕ ਪਿਛਲੇ 2 ਦਿਨਾਂ ਵਿੱਚ ਐਗਜ਼ੈਕਟਿਵ ਆਰਡਰਸ
ਕਾਗਜ਼ ਦੀ ਜਿਹੜੀ ਹੈ ਝੜੀ ਲਗਾ ਦਿੱਤੀ ਹੈ। ਸੋ ਕੁਝ ਹੁਕਮਾਂ ਨੂੰ ਅਮਰੀਕਾ ਦੀਆਂ ਸਿਵਲ ਰਾਈਟਸ ਜਥੇਬੰਦੀਆਂ ਅਤੇ ਡੈਮੋਕ੍ਰੇਟ ਸਟੇਟਾਂ ਵੱਲੋਂ ਅਦਾਲਤਾਂ ਵਿੱਚ ਚੈਲੰਜ ਕੀਤਾ ਜਾ ਰਿਹਾ ਹੈ ਔਰ ਪਨਾਮਾ ਨੇ ਯੂਨਾਈਟਿਡ ਨੇਸ਼ਨਸ ਵਿੱਚ ਅਮਰੀਕਾ ਦੇ ਖਿਲਾਫ ਸ਼ਿਕਾਇਤ ਪਾਈ ਹੈ ਕਿ ਅਮਰੀਕਾ ਤਾਕਤ ਨਾਲ ਪਨਾਮਾ ਨਹਿਰ ਤੇ ਕਬਜ਼ਾ ਕਰਨਾ ਚਾਹੁੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟੀਮੋਰ ਮੈਰੀਲੈਂਡ ਤੋਂ ਵੀਰ ਕਰਮਜੀਤ ਸਿੰਘ ਤੇ ਰਾਜਾ ਲੌਂਗੋਵਾਲ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਰੇ ਉਹੀ ਡੋਨਰ ਨੇ ਜਿਨ੍ਹਾਂ ਨੇ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਦੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਫੰਡ ਰੇਜ਼ਿੰਗ ਹੋਇਆ TV 84 ਲਈ ਉੱਥੇ ਪਹੁੰਚ ਕੇ ਉਹਨਾਂ ਨੇ ਕੰਟਰੀਬਿਊਟ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਵਰਜੀਨੀਆ ਜਾਂ ਵਾਸ਼ਿੰਗਟਨ DC ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ TV 84 ਨਾਲ ਜੁੜੇ ਹੋਏ ਵੀਰ ਭੈਣਾਂ ਨੇ, ਉੱਥੇ ਬਾਲਟੀਮੋਰ ਦੇ ਵਿੱਚ ਵੀ ਖਾਸ ਤੌਰ ਤੇ ਜਿਹੜਾ ਹੈ ਸਾਡਾ ਕਾਫੀ ਇੱਕ ਸਟਰੋਂਗ ਬੇਸ ਹੈ ਜੀ। ਉੱਥੋਂ ਸਾਨੂੰ ਇਨਪੁਟ ਵੀ ਮਿਲਦੀ ਹੈ ਸਮੇਂ-ਸਮੇਂ ਕੁਛ ਨਾ ਕੁਛ ਜੋ ਐਕਟੀਵਿਟੀ ਚੱਲ ਰਹੀ ਹੁੰਦੀ ਹੈ ਔਰ ਖਾਸ ਤੌਰ ਤੇ ਇਹਨਾਂ ਵੀਰਾਂ ਵੱਲੋਂ ਹਮੇਸ਼ਾ ਹੀ ਸਹਿਯੋਗ ਮਿਲਦਾ ਹੈ। ਸਾਡੇ ਐਡਮਾਇਰਰ ਨੇ, ਪੰਥਕ ਵਿਚਾਰਧਾਰਾ ਰੱਖਦੇ ਨੇ ਔਰ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਿਛਲੇ 3 ਦਿਨਾਂ ਤੋਂ, ਕਿਉਂਕਿ 20 ਤਰੀਕ ਉਹਨਾਂ ਨੇ ਸਹੁੰ ਚੁੱਕੀ, ਫਿਰ 21-22 ਪਹਿਲੇ ਦਿਨ ਹੀ ਲਗਭਗ 100 ਤੋਂ ਜ਼ਿਆਦਾ ਜਿਹੜੇ ਐਗਜ਼ੈਕਟਿਵ ਆਰਡਰ ਉਹਨਾਂ ਨੇ ਜਾਰੀ ਕੀਤੇ ਔਰ ਉਹਨਾਂ ਦੇ ਉੱਤੇ ਡਿਬੇਟ ਡਿਸਕਸ਼ਨ ਵੀ ਜਾਰੀ ਹੈ। ਉਸ ਦਾ ਪੁਸ਼ਬੈਕ ਲੀਗਲ ਚੈਲੰਜ ਵੀ ਸ਼ੁਰੂ ਹੋ ਗਏ ਨੇ। ਇੰਟਰਨੈਸ਼ਨਲ ਹਿਊ ਐਂਡ ਕਰਾਈ ਵੀ ਜਿਹੜੀ ਹੈ ਸਾਹਮਣੇ ਹੈ। ਤੇ ਅਸੀਂ ਇਹ ਵੀ ਦੱਸ ਦਈਏ ਕਿ ਦੂਸਰੇ ਪਾਸੇ 75ਵਾਂ ਕਾਲਾ ਦਿਵਸ, ਧੋਖਾ ਦਿਵਸ ਸਿੱਖ ਕੌਮ ਦੇ ਲਈ ਜਿਹੜਾ ਵੱਡਾ ਸੀ ਉਹ ਆ ਰਿਹਾ। ਬਿਲਕੁਲ 26 ਜਨਵਰੀ 1950 ਜਦੋਂ ਕਿ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਔਰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕਿਵੇਂ ਕਿੰਨਾ ਵੱਡਾ ਧੋਖਾ ਸਿੱਖ ਲੀਡਰਸ਼ਿਪ ਨੇ ਪਹਿਲਾਂ ਅਣਭੋਲ ਅੰਨਾ ਵਿਸ਼ਵਾਸ ਕਰਕੇ ਆਪਣੀ ਕਿਸਮਤ ਭਾਰਤ ਦੇ ਨਾਲ ਜੋੜਨਾ, ਬਿਨਾਂ ਕੋਈ ਲਿਖਤੀ ਪੜ੍ਹਤੀ ਜਾਂ ਫਰੀडम ਆਫ ਇੰਡੀਆ ਐਕਟ ਬਿਨਾਂ ਕੋਈ ਹਿੱਸਾ ਬਣੇ ਔਰ ਫਿਰ ਜਿਸ ਕਿਸਮ ਦਾ ਧੋਖਾ ਉਹਨਾਂ ਨੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ। ਕਿੱਥੇ ਤਾਂ ਇਹ ਇਕਰਾਰ ਸੀ ਕਿ ਇੱਕ ਖਿੱਤਾ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਦਿੱਤਾ ਜਾਏਗਾ ਜਿੱਥੇ ਕਿ ਉਹ ਗਲੋ ਆਫ ਫਰੀडम, ਆਜ਼ਾਦੀ ਦਾ ਨਿੱਘ ਮਾਣ ਸਕਣ। ਉਹ ਖਿੱਤਾ ਦੇਣਾ ਜਾਂ ਆਜ਼ਾਦੀ ਦਾ ਨਿੱਘ ਮਾਣਨ ਦਾ ਕੋਈ ਰਾਹ ਦੇਣਾ ਤਾਂ ਦੂਰ ਦੀ ਗੱਲ, ਉਹਦੇ ਵਿੱਚ ਸੰਵਿਧਾਨ ਦੇ ਵਿੱਚ ਆਰਟੀਕਲ 25(b) ਦੇ ਥੱਲੇ ਉਹਨਾਂ ਨੇ ਸਿੱਖ ਧਰਮ ਦੀ ਅਡਰੀ ਹੋਂਦ ਨੂੰ ਵੀ ਖਤਮ ਕਰ ਦਿੱਤਾ, ਜਿਹੜੀ ਅੰਗਰੇਜ਼ਾਂ ਨੇ ਤਸਲੀਮ ਕੀਤੀ ਸੀ। ਇਹੀ ਕਾਰਨ ਸੀ ਕਿ ਆਨੰਦ ਮੈਰਿਜ ਐਕਟ 1909 ਦੇ ਵਿੱਚ ਪਾਸ ਹੋਇਆ ਸੀ। ਸਿੱਖਾਂ ਦੇ ਅੱਡ ਨੁਮਾਇੰਦੇ ਹੁੰਦੇ ਸੀ, ਸਿੱਖ ਹੀ ਉਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਸੀ, ਜਿਹਨੂੰ ਅਸੀਂ ਇਲੈਕਟੋਰੇਟ ਕਹਿੰਦੇ ਹਾਂ। 1936 ਦੀਆਂ ਸੂਬਾਈ ਚੋਣਾਂ ਦੇ ਵਿੱਚ ਸਿੱਖਾਂ ਨੇ ਆਪਣੇ ਨੁਮਾਇੰਦੇ ਚੁਣੇ ਸੀ ਔਰ ਫਿਰ ਸਿੱਖਾਂ ਨੂੰ ਟਰਾਂਸਫਰ ਆਫ ਪਾਵਰ ਜਿਹੜੀ ਅੰਗਰੇਜ਼ਾਂ ਨੇ ਛੱਡਣਾ ਸੀ ਭਾਰਤ ਨੂੰ, ਉਸ ਦੇ ਵਿੱਚ ਤੀਸਰੀ ਧਿਰ ਵਜੋਂ ਮਾਨਤਾ ਦਿੱਤੀ ਗਈ ਸੀ। ਇਹੀ ਕਾਰਨ ਸੀ ਕਿ ਕਾਂਗਰਸ ਔਰ ਮੁਸਲਿਮ ਲੀਗ ਜਿਹੜੀਆਂ ਹਿੰਦੂਆਂ ਔਰ ਮੁਸਲਮਾਨਾਂ ਦੀਆਂ ਨੁਮਾਇੰਦਾ ਜਮਾਤਾਂ ਸਨ, ਉਹਨਾਂ ਤੋਂ ਇਲਾਵਾ ਤੀਸਰੀ ਧਿਰ ਅਕਾਲੀ ਦਲ ਨੂੰ ਮੰਨਦਿਆਂ ਸਿੱਖ ਨੁਮਾਇੰਦਿਆਂ ਨੂੰ ਵੀ ਰਾਊਂਡ ਟੇਬਲ ਕਾਨਫਰੰਸ ਜਿਹੜੀਆਂ ਲੰਡਨ ਦੇ ਵਿੱਚ ਹੋਈਆਂ ਉਸ ਦੇ ਵਿੱਚ ਸੱਦਾ ਦਿੱਤਾ ਗਿਆ ਸੀ। ਸੋ ਇਹ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿੰਨਾ ਵੱਡਾ ਧੋਖਾ ਹੋਇਆ ਔਰ ਇਸ ਨੂੰ ਜਿਸ ਦਿਨ ਲਾਗੂ ਕੀਤਾ ਗਿਆ ਸੀ ਭਾਰਤ ਦੇ ਵਿੱਚ 26 ਜਨਵਰੀ 1950 ਨੂੰ, ਜਿਹਦੇ 75 ਸਾਲ ਹੁਣ ਹੋ ਜਾਣੇ ਨੇ, ਦਿੱਲੀ ਦੇ ਵਿੱਚ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਵੱਡੀਆਂ ਸੈਲੀਬ੍ਰੇਸ਼ਨਸ ਭਾਰਤੀ ਹਾਈ ਕਮਿਸ਼ਨਾਂ ਔਰ ਐਮਬੈਸੀਆਂ ਔਰ ਕੌਂਸਲੇਟਾਂ ਵੱਲੋਂ ਕੀਤੀਆਂ ਜਾਣਗੀਆਂ। ਇਸ ਵਾਰ ਨਵੀਂ ਦਿੱਲੀ ਦੇ ਰਿਪਬਲਿਕ ਡੇ ਪੈਰੇਡ ਦੇ ਮੌਕੇ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਚੀਫ ਗੈਸਟ ਆਫ ਆਨਰ ਹੋਣਗੇ। ਉੱਥੇ ਹਰ ਸਾਲ ਦੀ ਤਰ੍ਹਾਂ ਜਿਵੇਂ 26 ਜਨਵਰੀ 1950 ਨੂੰ ਵੀ ਸਿੱਖ ਕੌਮ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਸੀ। ਸਿੱਖ ਘਰਾਂ ਦੇ ਬਾਹਰ ਕਾਲੇ ਝੰਡੇ ਸਨ ਔਰ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਦੇ ਨਾਲ ਸਿੱਖ ਕੌਮ ਨੇ ਮੈਸੇਜ ਦਿੱਤਾ ਸੀ ਕਿ ਵੀ ਸਾਨੂੰ ਇਹ ਕਬੂਲ ਨਹੀਂ ਹੈ। ਔਰ ਜਿਹੜੇ 2 ਸਿੱਖ ਨੁਮਾਇੰਦੇ ਵੀ ਸੰਵਿਧਾਨ ਸਭਾ ਦੇ ਵਿੱਚ ਸਨ, ਕਾਂਸਟੀਟਿਊਐਂਟ ਅਸੈਂਬਲੀ 'ਚ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ,
ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਫੈਕਟ ਇਹ ਹੈ ਕਿ ਭਾਵੇਂ ਇਹਨਾਂ 75 ਸਾਲਾਂ ਤੋਂ ਅਸੀਂ ਜਕੜੇ ਹੋਏ ਹਾਂ ਭਾਰਤੀ ਸੰਵਿਧਾਨ ਦੇ ਉਸ ਢਾਂਚੇ ਵਾਲੇ ਐਡਮਿਨਿਸਟ੍ਰੇਟਿਵ ਯੂਨਿਟ ਦੇ ਗ੍ਰਿਫਤ ਦੇ ਵਿੱਚ, ਪਰ ਕਾਨੂੰਨੀ ਪੋਜੀਸ਼ਨ ਸਾਡੀ ਪਹਿਲੇ ਦਿਨ ਤੋਂ ਹੀ ਇਹ ਰਹੀ ਵੀ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਸੋ ਸਾਡਾ ਕੇਸ ਕੋਈ ਜੂਨ 84 ਤੋਂ ਸ਼ੁਰੂ ਨਹੀਂ ਹੁੰਦਾ, ਸਾਡਾ 26 ਜਨਵਰੀ 1950 ਤੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਇਸ ਸੰਵਿਧਾਨ ਨੂੰ ਰੱਦ ਕੀਤਾ ਸੀ। ਸੋ ਹੁਣ ਜਦੋਂ ਤੁਸੀਂ ਇੱਕ ਪ੍ਰੋਟੈਸਟ ਸਟੇਟ ਬਣ ਜਾਂਦੇ ਹੋ ਜਾਂ ਤੁਹਾਡੇ ਕੋਲ ਕੋਈ ਹੋਰ ਹਕੂਕ ਨਹੀਂ ਹੁੰਦੇ, ਤਾਂ ਫਿਰ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਹੱਕ ਆਜ਼ਾਦੀ ਨਹੀਂ ਲੈਂਦੇ, ਤੁਸੀਂ ਖਾਲਿਸਤਾਨ ਰੈਲੀ ਕਰੋ, ਆਵਾਜ਼ ਬੁਲੰਦ ਕਰੋ। ਔਰ ਆਲਰੇਡੀ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਅੰਮ੍ਰਿਤਸਰ ਵੀ ਬਹੁਤ ਵੱਡਾ ਉਹਨਾਂ ਨੇ ਮਾਰਚ ਰੱਖਿਆ ਹੋਇਆ, ਪਿਛਲੇ ਵਰੇ ਉਹਨਾਂ ਨੇ ਜਲੰਧਰ ਰੱਖਿਆ ਸੀ, ਪ੍ਰੈਸ ਕਾਨਫਰੰਸ ਵੀ ਉਹਨਾਂ ਵੱਲੋਂ ਕੀਤੀ ਗਈ। ਔਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ, ਹਾਲਾਂਕਿ ਇਸ ਵੇਲੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਈਸਟ ਕੋਸਟ ਦੇ ਉੱਤੇ, ਔਰ ਉੱਪਰੋਂ ਥਲੀ ਬਹੁਤ ਸਾਰੇ ਪ੍ਰੋਟੈਸਟ ਨਾਲੋਂ ਨਾਲ ਹੁੰਦੇ ਜਾਂਦੇ ਨੇ, ਲੇਕਿਨ ਫਿਰ ਵੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਔਰ ਭਾਈ ਨਰਿੰਦਰ ਸਿੰਘ, ਇਹਨਾਂ ਸਾਰਿਆਂ ਦੇ ਉਦਮ ਸਦਕਾ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਬੂਟਾ ਸਿੰਘ, ਇਹਨਾਂ ਸਾਰਿਆਂ ਦੇ ਉਦਮ ਨਾਲ 26 ਜਨਵਰੀ ਵਾਲੇ ਦਿਨ, ਜਿਹੜਾ ਐਤਵਾਰ ਹੈ ਇਸ ਵਾਰ, 12 ਵਜੇ ਤੋਂ 2 ਵਜੇ ਤੱਕ 2107 ਮੈਸਾਚੂਸਟਸ ਐਵਨਿਊ ਭਾਰਤੀ ਐਮਬੈਸੀ ਹੈ, ਉਸ ਦੇ ਬਾਅਦ ਇੱਕ ਜ਼ੋਰਦਾਰ ਪ੍ਰੋਟੈਸਟ ਹੋਣ ਜਾ ਰਿਹਾ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਆਪਣੇ ਵੀਰਾਂ ਭੈਣਾਂ ਨੂੰ ਕਿ ਬੇਸ਼ੱਕ ਠੰਡ ਹੈ, ਲੇਕਿਨ ਜਿਹੜੀਆਂ ਕੌਮਾਂ ਗੁਲਾਮੀ ਦਾ ਜ਼ਬਰ ਸਹਿ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਸਾਹਮਣੇ ਤਾਂ ਉਹ ਆਪਣੇ ਸ਼ਹੀਦਾਂ ਦਾ ਡੁੱਲਿਆ ਖੂਨ, ਉਹ ਜਿਹੜੇ ਪ੍ਰਿਜ਼ਨਰ ਆਫ ਕੌਂਸ਼ੀਅੰਸ ਜਾਂ ਜਿਨ੍ਹਾਂ ਨੂੰ ਅਸੀਂ ਬੰਦੀ ਸਿੰਘ ਕਹਿੰਦੇ ਹਾਂ, 35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ, ਸਾਡੇ ਕੋਲ ਤਾਂ ਮੁੱਢਲੀਆਂ ਆਜ਼ਾਦੀਆਂ ਨੇ। ਅਸੀਂ ਇੱਥੋਂ ਦੇ ਆਬੋ ਹਵਾ ਦੇ ਵਿੱਚ ਜਿਹੜਾ ਹੈ ਉਹ ਆਜ਼ਾਦੀ ਦਾ ਨਿੱਘ ਮਾਣਦੇ ਹਾਂ, ਔਰ ਸਾਨੂੰ ਪਤਾ ਹੈ ਆਜ਼ਾਦੀ ਦੇ ਕੀ ਅਰਥ ਨੇ। ਸੋ ਫਿਰ ਵੀ ਜਿਹੜਾ ਖਰਾਬ ਭਾਵੇਂ ਮੌਸਮ ਹੈ, ਲੇਕਿਨ ਇਸ ਦੇ ਵਿੱਚ ਜਿਹੜੀ ਹੈ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ। ਪਰਸੋਂ ਦਾ ਸਾਡਾ ਪ੍ਰੋਗਰਾਮ ਜਿਹੜਾ ਇਮੀਡੀਏਟ, ਕਿਉਂਕਿ ਓਥ ਟੇਕਿੰਗ ਹੋਈ ਸੀ ਔਰ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਲਗਭਗ 30 ਮਿੰਟ ਦੀ ਸਪੀਚ ਸੀ ਉਸ ਦੀ ਡੀਕੋਡਿੰਗ ਕੀਤੀ। ਪੰਛੀ ਝਾਤ ਸੀ ਉਸ ਦੇ ਅੱਡ ਅੱਡ ਐਸਪੈਕਟ, ਔਰ ਉਸ 'ਚੋਂ ਕੀ ਦੁਨੀਆ ਦੇ ਲਈ ਮੈਸੇਜ ਜਾਂਦਾ ਹੈ, ਔਰ ਕੀ ਜਿਹੜੀਆਂ ਨੇ ਤਬਦੀਲੀਆਂ ਹੋ ਸਕਦੀਆਂ ਨੇ ਜਾਂ ਗਲੋਬਲ ਫਰੇਮ ਦੇ ਵਿੱਚ ਕੀ ਹੋਏਗਾ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇੱਕੋ ਵੇਲੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ, ਉਦੋਂ ਤੱਕ ਪ੍ਰੋਗਰਾਮ ਖਤਮ ਹੋਇਆ, ਕਾਫੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਸੀ। ਕੱਲ੍ਹ ਅਸੀਂ ਮਿਸ ਮਾਰਿਆ, ਪਤਾ ਨਹੀਂ ਹੁਣ ਆਦਤ ਪੈਂਦੀ ਜਾਂਦੀ ਹੈ ਮਿਸ ਦੀ, ਲੇਕਿਨ ਅਸੀਂ ਫਿਰ ਹਾਜ਼ਰ ਹਾਂ, ਕਿਉਂਕਿ ਜਦੋਂ ਇੱਕ ਐਕਸ਼ਨ ਰਿਐਕਸ਼ਨ ਹੁੰਦਾ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਜੋ ਐਗਜ਼ੈਕਟਿਵ ਆਰਡਰ ਪਾਸ ਕੀਤੇ, ਉਹਦੇ 'ਚ ਕੋਈ ਨਵੀਂ ਗੱਲ ਐਸੀ ਨਹੀਂ ਸੀ ਜਿਹੜੀ ਉਹਨਾਂ ਨੇ ਪਹਿਲਾਂ ਨਾ ਕਹੀ ਹੋਏ ਵੀ ਮੈਂ ਇਹ ਕਰਨ ਜਾ ਰਿਹਾ। ਹਾਲਾਂਕਿ ਕੁਝ ਚੀਜ਼ਾਂ 'ਚ ਉਹਨਾਂ ਨੇ ਕਾਫੀ ਗੁਰੇਜ਼ ਵਰਤਿਆ ਉਹਨਾਂ ਦੀ ਸਪੀਚ ਦੇ ਵਿੱਚ। ਹਾਲਾਂਕਿ ਜਿਹੜਾ ਫਿਰ ਵੀ ਸਾਂਝਾਂ ਦੀ ਗੱਲ ਸੀ, ਔਰ ਜਿਵੇਂ ਕੈਨੇਡਾ ਦੇ ਉੱਤੇ ਕੋਈ ਤਨਕੀਦ ਨਹੀਂ ਸੀ, ਗ੍ਰੀਨਲੈਂਡ ਲੈਂਡ ਬਾਰੇ ਕੋਈ ਗੱਲ ਨਹੀਂ ਸੀ, ਹਾਲਾਂਕਿ ਪਨਾਮਾ ਨੂੰ ਲੈਂਡ ਦਾ ਉਹਨਾਂ ਨੇ ਜ਼ਿਕਰ ਕੀਤਾ, ਔਰ ਇਸੇ ਤਰ੍ਹਾਂ ਈਵਨ ਚੀਨ ਬਾਰੇ ਤਾਂ ਕਾਫੀ ਸੌਫਟ ਲਾਈਨ, ਟਿਕਟੌਕ ਜਿਹੜਾ ਇੱਕ ਦਿਨ ਪਹਿਲਾਂ ਬੰਦ ਹੋ ਗਿਆ ਸੀ, ਉਸ ਨਾਲ ਉਹਨਾਂ ਨੇ ਡੀਲ ਦੀ ਆਫਰ ਕਿ 50% ਅਸੀਂ ਕਰ ਲੈਂਦੇ ਹਾਂ, ਸਾਡਾ ਇੰਨਾ ਸ਼ੇਅਰ। ਹਾਲਾਂਕਿ ਇਹ ਹੁਣ ਦੇਖਿਆ ਜਾਏਗਾ ਵੀ ਕਿਸ ਪਾਸੇ ਗੱਲ ਜਾਂਦੀ ਹੈ। ਸੋ ਚੀਨ ਪ੍ਰਤੀ ਅਦਰ ਦੈਨ ਕਿ ਪਨਾਮਾ ਨਹਿਰ ਦੇ ਮੁੱਦੇ ਤੇ ਉਹਨਾਂ ਨੇ ਇਹ ਚਾਰਜ ਲਾਇਆ ਕਿ ਉਹਨੂੰ ਚੀਨ ਮੈਨੇਜ ਕਰਦਾ ਹੈ। ਹਾਲਾਂਕਿ ਹਾਂਗਕਾਂਗ ਚੀਨ ਦਾ ਹਿੱਸਾ ਹੈ। ਹਾਂਗਕਾਂਗ ਦੀਆਂ 2 ਕੰਪਨੀਆਂ ਨੇ ਜਿਨ੍ਹਾਂ ਦੇ ਨਾਲ ਪਨਾਮਾ ਵਾਲਿਆਂ ਦੀ ਡੀਲ ਹੈ ਜੀ, ਔਰ ਇਸ ਦੇ ਉੱਤੇ ਪਨਾਮਾ ਦੇ ਪ੍ਰੈਜ਼ੀਡੈਂਟ ਨੇ ਪ੍ਰੋਟੈਸਟ ਵੀ ਕੀਤਾ। ਉਹ ਅਸੀਂ ਗੱਲ ਅੱਗੇ ਜਾ ਕੇ ਕਰਾਂਗੇ। ਹੁਣ ਅਸੀਂ ਇਨ ਜਨਰਲ ਪਹਿਲਾਂ ਜਿਨ੍ਹਾਂ ਨੇ ਜਿਹੜੇ ਪਿਛਲੇ 2 ਦਿਨਾਂ ਤੋਂ, ਕਿਉਂਕਿ ਹੁਣ ਆਲਮੋਸਟ ਦੁਨੀਆ ਭਰ ਦੇ ਜਿੰਨੇ ਵੀ ਨੈਟਵਰਕ ਨੇ, ਉਹ ਡਿਜੀਟਲ ਪਲੇਟਫਾਰਮ ਹੋਏ, ਸੋਸ਼ਲ ਮੀਡੀਆ ਪਲੇਟਫਾਰਮ ਹੋਏ, ਟੀਵੀ ਹੋਣ ਜਾਂ ਸਾਡੇ ਵੀ ਜਿੰਨੇ ਹੁਣ ਯੂਟਿਊਬਰ ਵੀ ਨੇ, ਉਹ ਸਾਰੇ ਹੀ ਪਿਛਲੇ 3 ਦਿਨਾਂ ਤੋਂ ਟਰੰਪ ਦੇ ਐਕਸ਼ਨਸ ਨੂੰ ਲੈ ਕੇ, ਖਾਸ ਤੌਰ 'ਤੇ ਅਮਰੀਕਾ ਦੇ ਵਿੱਚ ਆਪਣੀ ਕਮਿਊਨਿਟੀ ਦੇ ਹਵਾਲੇ ਨਾਲ ਗੱਲ ਕਰਨੀ ਹੋਏ ਤੇ ਫਿਰ 2 ਇਸ਼ੂਜ਼ ਜਿਨ੍ਹਾਂ ਨੇ ਸਭ ਨੂੰ ਝੰਜੋੜਿਆ ਹੋਇਆ। ਪਹਿਲਾ ਤਾਂ ਜ਼ਾਹਰ ਹੈ ਇਲੀਗਲ ਇਮੀਗ੍ਰੇਸ਼ਨ ਦਾ, ਕਿਉਂਕਿ ਜਦੋਂ ਅਸੀਂ 12-13 ਮਿਲੀਅਨ ਇਲੀਗਲਸ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚੋਂ ਵੀ ਰਫਲੀ
ਐਸਾ ਹੈ ਕਿ 2 ਤੋਂ 2.5 ਲੱਖ ਜਿਹੜੇ ਨੇ ਉਹ ਭਾਰਤੀ ਮੂਲ ਦੇ ਨੇ, ਜ਼ਿਆਦਾ ਗੁਜਰਾਤੀ ਨੇ, ਪਰ ਜ਼ਾਹਰ ਹੈ ਵੀ ਪੰਜਾਬੀ ਵੀ ਵੱਡੀ ਗਿਣਤੀ 'ਚ ਹੋਣਗੇ। ਬਿਲਕੁਲ ਇਸ ਦੇ ਉੱਤੇ ਚਰਚਾ ਚੱਲ ਰਹੀ ਹੈ, ਕਿਉਂਕਿ ਇਹ ਵੀ ਅਸੀਂ ਡਿਸਕਸ ਕਰਾਂਗੇ ਕਿ ਆਲਰੇਡੀ ਜਿਵੇਂ ਬਲੂਮਬਰਗ ਨੇ ਇਹ ਖਬਰ ਦਿੱਤੀ ਹੈ ਕਿ ਕਿਉਂਕਿ ਐਸ ਜੈ ਸ਼ੰਕਰ ਇੱਥੇ ਆਇਆ ਹੋਇਆ ਸੀ, ਅਜੇ ਵੀ ਸ਼ਾਇਦ ਉੱਥੇ ਹੀ ਹੈ ਜਾਂ ਅੱਜ ਕੱਲ੍ਹ ਚਲਾ ਜਾਏਗਾ, ਉਸ ਦੀ ਮੀਟਿੰਗ ਵੀ ਜਿਹੜੀ ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਬਣਾਏ ਗਏ ਨੇ ਉਹਨਾਂ ਦੇ ਨਾਲ ਹੋਈ ਇੱਕ ਕੁਆਡ ਮੀਟਿੰਗ ਸੀ, ਜਿਹਦੇ 'ਚ ਆਸਟ੍ਰੇਲੀਆ ਔਰ ਜਾਪਾਨ ਔਰ ਇੰਡੀਆ ਔਰ ਅਮਰੀਕਾ ਦੇ ਫਾਰਨ ਮਿਨਿਸਟਰਸ ਹੋਏ। ਪਹਿਲੀ ਸਹੁੰ ਚੁੱਕਣ ਤੋਂ ਬਾਅਦ ਮਾਰਕੋ ਰੂਬੀਓ ਨੇ ਜਿਹੜਾ ਕਨਫਰਮੇਸ਼ਨ ਤੋਂ ਬਾਅਦ ਇਹ ਮੀਟਿੰਗ ਕੀਤੀ ਹੈ। ਅੱਛਾ। ਲੇਕਿਨ ਦੂਸਰੀ ਜਿਹੜੀ 1-to-1 ਐਸ ਜੈ ਸ਼ੰਕਰ ਨਾਲ ਹੋਈ, ਉਹਨਾਂ ਨੇ ਤਾਂ ਆਪਣੇ ਐਸ ਜੈ ਸ਼ੰਕਰ ਨੇ ਤਾਂ ਇਹੀ ਕਿਹਾ ਕਿ ਜੀ ਦੇਖੋ ਸਾਨੂੰ ਕਿੰਨੀ ਇੰਪੋਰਟੈਂਸ ਦਿੰਦੇ ਨੇ, ਪਹਿਲੀ ਮੀਟਿੰਗ ਸਾਡੇ ਨਾਲ ਹੋਈ, ਪਰ ਉਹਨਾਂ ਦੇ ਆਪਣੇ ਵੈਬਸਾਈਟ ਤੇ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਜੀ ਉਹਨਾਂ ਨੇ ਜਨਰਲ ਡਿਸਕਸ ਕੀਤਾ ਤੇ ਨਾਲ ਦੀ ਨਾਲ ਹੀ ਇਲੀਗਲ ਜਿਹੜੇ ਨੇ ਇੰਡੀਅਨ ਇੱਥੇ ਉਹਨਾਂ ਨੂੰ ਦੇ ਮੁੱਦੇ ਤੇ ਗੱਲ ਹੋਈ। ਸੋ ਉਸ ਤੋਂ ਬਹੁਤਿਆਂ ਨੇ ਇਹ ਕਨਕਲੂਡ ਕਰ ਲਿਆ ਹੋਇਆ ਵੀ ਆਲਰੇਡੀ ਜਿਹੜਾ ਭਾਰਤੀ ਨਿਜ਼ਾਮ ਇੰਨਾ ਘਬਰਾਇਆ ਹੋਇਆ, ਕਿਉਂਕਿ ਮੋਦੀ ਨੂੰ ਤਾਂ ਇਨਵਾਈਟ ਹੀ ਨਹੀਂ ਸੀ ਕੀਤਾ ਵੀ ਉਹਨਾਂ ਨੂੰ ਇਹ ਲੱਗਦਾ ਵੀ ਟਰੰਪ ਨੂੰ ਪਲੈਕੇਟ ਕੀਤਾ ਜਾਏ, ਲਫ਼ਜ਼ ਇਸਤੇਮਾਲ ਕੀਤਾ ਮੀਡੀਆ ਨੇ। ਔਰ ਜਿਹੜੇ 18,000 ਉਹ ਭਾਰਤੀ ਨੇ ਜਿਨ੍ਹਾਂ ਦੇ ਕੇਸ ਖਤਮ ਹੋ ਚੁੱਕੇ ਨੇ ਇੱਥੇ, ਜਾਂ ਉਹਨਾਂ ਕੋਲ ਜੋ ਵੀ ਅਪੀਲ ਔਰ ਜੋ ਵੀ ਚਾਂਸਿਸ ਸੀ ਉਹ ਓਵਰ ਨੇ, ਉਹਨਾਂ ਦੀ ਡਿਪੋਰਟੇਸ਼ਨ ਲੱਗੀ ਹੋਈ ਹੈ। ਹੁਣ ਪ੍ਰੋਸੀਜਰ ਕੀ ਹੁੰਦਾ ਡਿਪੋਰਟੇਸ਼ਨ ਦਾ ਕਿ ਜਦੋਂ ਤੁਹਾਡੀ ਡਿਪੋਰਟੇਸ਼ਨ ਲੱਗ ਜਾਂਦੀ ਹੈ ਤੇ ਤੁਹਾਡੇ ਕੋਲ ਜਿਸ ਮੁਲਕ ਦੇ ਤੁਸੀਂ ਸ਼ਹਿਰੀ ਹੋ ਉਹਦਾ ਰੁਕਾ, ਪਾਸਪੋਰਟ, ਕੋਈ ਡਾਕੂਮੈਂਟ, ਟਰੈਵਲ ਡਾਕੂਮੈਂਟ, ਸਲਿੱਪ ਉਹ ਐਮਬੈਸੀਆਂ ਜਾਂ ਕੌਂਸੂਲੇਟ ਦਿੰਦੇ ਨੇ ਤਾਂ ਕਿ ਇਹਨਾਂ ਨੇ ਉਹਨਾਂ ਨੂੰ ਡਿਪੋਰਟ ਕਰਕੇ ਭੇਜਣਾ ਹੁੰਦਾ ਜਾਂ ਛੱਡਣਾ ਹੁੰਦਾ। ਸੋ ਕਿਉਂਕਿ ਬਹੁਤ ਵਾਰੀ ਜਿਹੜੇ ਦੇਸ਼ ਨੇ ਉਹ ਕੋਆਪਰੇਟ ਨਹੀਂ ਕਰਦੇ, ਉਹ ਵਾਪਸ ਲੈਣਾ ਨਹੀਂ ਚਾਹੁੰਦੇ ਹੁੰਦੇ, ਇਸ ਲਈ ਜਾਂ ਤਾਂ ਉਹ ਜੇਲ੍ਹਾਂ 'ਚ ਹੀ ਰਹਿੰਦੇ ਨੇ 2-3 ਸਾਲ ਤੇ ਜਾਂ ਅੱਕ ਕੇ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੀ ਡਿਪੋਰਟੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਕਈ ਵਾਰੀ ਕੁਝ ਥਾਵਾਂ ਤੇ ਜਦੋਂ ਓਵਰ ਕਰਾਊਡਡ ਪ੍ਰਿਜ਼ਨਸ ਹੋ ਜਾਂਦੀਆਂ ਨੇ ਸੈਲਫ ਬੌਂਡ ਤੇ ਜਾਂ ਹੋਰ ਬੌਂਡ ਤੇ ਛੱਡ ਵੀ ਦਿੱਤਾ ਜਾਂਦਾ, ਕਿਉਂਕਿ ਪ੍ਰੋਸੀਜਰ ਬਦਲਦੇ ਰਹਿੰਦੇ ਨੇ। ਹੁਣ 18,000 ਇਸ ਕਿਸਮ ਦੇ ਆਲਰੇਡੀ ਜਿਹੜੇ ਨੇ ਉਹ ਅਮਰੀਕਨ ਡਿਟੈਂਸ਼ਨ 'ਚ ਨੇ ਜਿਨ੍ਹਾਂ ਦੇ ਕੋਲ ਕੋਈ ਲੀਗਲ ਰੀਕੋਰਸ ਨਹੀਂ ਹੈ। ਸੋ ਪਹਿਲੀ ਕਿਸ਼ਤ ਦੇ ਤੌਰ ਤੇ ਜਿਹੜਾ ਉਹ ਇੰਡੀਆ ਨੇ ਮੰਨ ਲਿਆ, ਔਰ ਹਾਲਾਂ ਜਿਹੜੇ ਇੰਡੀਅਨ ਉੱਥੇ ਜਾਣੇ ਨੇ ਉਹ 2 ਤੋਂ 2.5 ਲੱਖ ਤੱਕ ਦੀ ਫਿਗਰ ਜਿਹੜੀ ਆ ਰਹੀ ਹੈ, ਕਿਉਂਕਿ ਟੋਟਲ ਜੇ 13 ਮਿਲੀਅਨ ਨੇ, ਮੈਨੂੰ ਲੱਗਦਾ ਵੀ ਇਸ ਤੋਂ ਵੀ ਦੁੱਗਣੇ ਹੋ ਸਕਦੇ ਨੇ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਨੇ, ਖਾਸ ਤੌਰ ਤੇ ਇਕੱਲੇ ਸਾਨੂੰ ਤਾਂ ਆਪਣਿਆਂ ਦਾ ਹੁੰਦਾ ਵੀ ਪੰਜਾਬ 'ਚੋਂ ਨੇ, ਪਰ ਗੁਜਰਾਤ, ਆਂਧਰਾ, ਕਰਨਾਟਕਾ ਬਹੁਤ ਵੱਡੀ ਗਿਣਤੀ 'ਚ ਨੇ ਜਿਹੜੇ ਇੱਥੇ ਇਲੀਗਲ ਨੇ। ਸੋ ਇਸ ਪਾਰਟ ਨੇ ਇੱਕ ਤਬਕੇ ਨੂੰ ਜਿਹੜਾ ਉਹ ਘਬਰਾਹਟ ਦਿੱਤੀ ਕਿ ਕੀ ਹੋਏਗਾ। ਇਸ ਬਾਰੇ ਤਾਂ ਜ਼ਾਹਰ ਹੈ ਕਿ ਵੀ ਉੱਥੇ ਟਰੰਪ ਐਡਰੈਸ ਕਰਦੇ ਹੀ ਉਹਨਾਂ ਨੂੰ ਕ੍ਰਿਮੀਨਲਸ ਕਹਿੰਦਾ ਹੈ। ਸੋ ਉੱਥੇ ਤਾਂ ਦੂਸਰਾ ਜਿਹਨੇ ਹੋਰ ਵੀ ਇੰਡੀਅਨਸ ਨੂੰ ਜ਼ਿਆਦਾ ਵਕਤ ਪਾਇਆ, ਕਿਉਂਕਿ ਇਹ ਤਾਂ ਸਾਹਮਣੇ ਸੀ ਕਿ ਜਿਹੜੇ H1B ਵੀਜ਼ਾ ਦੇ ਉੱਤੇ ਜਿੰਨੇ ਲੋਕ ਅਮਰੀਕਾ 'ਚ ਪਿਛਲੇ ਸਾਲਾਂ 'ਚ ਆਏ ਉਹਨਾਂ 'ਚੋਂ 72% ਭਾਰਤੀ ਨੇ। ਔਰ ਹੁੰਦਾ ਇਹ ਸੀ ਕਿ ਵੀ ਜੇ ਇੱਕ ਵੀਜ਼ੇ ਤੇ ਆਇਆ, ਇੱਕ ਬੰਦੇ ਨੂੰ H1B ਮਿਲਿਆ IT ਸੈਕਟਰ ਦੇ ਥੱਲੇ, ਉਹਦੀ ਵਾਈਫ ਡਿਪੈਂਡੈਂਟ ਹੈ ਉਹਦੇ ਤੇ, ਉਹ ਵੀ ਨਾਲ ਹੀ ਆ ਗਈ। ਔਰ ਜੇ H1B ਵੀਜ਼ੇ ਤੇ ਇੱਥੇ ਆਏ ਤੇ ਇੱਥੇ ਬੱਚਾ ਹੋਇਆ, ਉਹ ਜੰਮਦਿਆਂ ਹੀ ਅਮਰੀਕਨ ਸਿਟੀਜ਼ਨ ਹੋ ਗਿਆ। ਹੁਣ ਜਿੱਥੇ ਜਿਹੜਾ ਇਹ ਔਰ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਇਸ ਦੇ ਉੱਤੇ ਜੋ ਟਰੰਪ ਦਾ ਫੈਸਲਾ ਹੈ, ਹਾਲਾਂ ਅਦਾਲਤਾਂ ਜਾ ਕੇ ਡਿੱਗ ਪਏਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਸ਼ਾਇਦ 14th ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਜਿਹਦੇ ਥੱਲੇ ਹੁਣ ਹੋਇਆ ਓਵਰ ਏ ਪੀਰੀਅਡ ਆਫ ਟਾਈਮ ਕੀ ਹੈ ਕਿ ਵੀ ਕੁਝ ਲੋਕਾਂ ਨੇ ਬੱਚੇ ਜੰਮਣ ਲਈ ਅਮਰੀਕਾ ਆਉਣਾ ਸ਼ੁਰੂ ਕਰਤਾ, ਜਿਹੜੇ ਇਲੀਗਲ ਵੀ ਨੇ। ਜੇ ਉਹਨਾਂ ਦਾ ਬੱਚਾ ਹੋ ਜਾਂਦਾ ਉਹ ਸਿਟੀਜ਼ਨ ਹੁੰਦਾ ਬੋਰਨ, ਫਿਰ ਜੇ ਉਹ 18 ਸਾਲ ਤੱਕ ਪਹੁੰਚਦਾ ਆਟੋਮੈਟਿਕਲੀ ਪੇਰੈਂਟਸ ਨੂੰ ਉਹ ਕਰ ਲੈਂਦਾ। ਫਿਰ ਇਕੱਲਾ ਇਹੀ ਨਹੀਂ, ਜਿਹੜੇ ਲੋਕ ਰਿਚ ਅਦਰਵਾਈਜ਼ ਨੇ ਜਿਨ੍ਹਾਂ ਨੂੰ ਜਿਹੜੇ ਟੂਰਿਜ਼ਮ ਦੇ ਲਈ ਆਪਣੇ ਵੀਜ਼ੇ ਵੂਜ਼ੇ ਉਹਨਾਂ ਦੇ ਲੱਗ ਜਾਂਦੇ ਨੇ, 10-10 ਸਾਲ ਦਾ ਲੱਗਾ ਹੁੰਦਾ, ਉਹ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਬੀਬੀਆਂ ਜਾਂ ਉਹ ਦੂਜਾ, ਤੇ ਉਹ ਇੱਥੇ ਆ ਕੇ ਜਿਹੜਾ ਉਹ ਬੱਚਾ ਜੰਮਦੇ ਨੇ ਉਹ ਬੋਰਨ। ਸੋ ਇਹ ਜਿਹੜਾ ਪਿਛਲੇ ਕੁਝ ਸਾਲਾਂ 'ਚ ਕਈ 100% ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਇੰਡਸਟਰੀ ਬਣ ਗਈ, ਜਿਹੜੀ ਕਿ ਇਲੀਗਲਸ ਤੋਂ ਲੈ ਕੇ ਦੂਸਰੇ ਟੂਰਿਸਟ ਵੀ, ਔਰ H1B ਵਾਲੇ ਤਾਂ ਜ਼ਾਹਰ ਹੈ ਜੇ ਇੱਥੇ ਤੁਹਾਨੂੰ 2-2 ਸਾਲ ਦਾ H1B 6 ਸਾਲ ਤੱਕ ਐਕਸਟੈਂਡ ਹੁੰਦਾ ਹੈ। ਬਹੁਤ ਸਾਰੇ ਯੰਗ IT ਸੈਕਟਰ ਦੇ ਨੇ, ਜ਼ਾਹਰ ਹੈ ਗ੍ਰਸਤੀ ਉਹਨਾਂ ਨੇ ਆਪਣਾ ਪਰਿਵਾਰ ਔਰ
ਉਹ ਤਾਂ ਆਪਣੇ ਜਿਹੜੇ ਬਾਹਰ ਵੀ ਆਉਂਦੇ ਨੇ ਉਹਨਾਂ ਦੇ ਸਾਹਮਣੇ ਇਹ ਹੁੰਦਾ ਵੀ ਬੱਚੇ ਅਮਰੀਕਾ 'ਚ ਸੈੱਟ ਹੋਣੇ ਨੇ। ਹੁਣ ਐਸ ਜੈ ਸ਼ੰਕਰ ਜੋ ਮਰਜ਼ੀ ਚੀਕਾਂ ਮਾਰੀ ਜਾਏ, ਭਾਰਤ ਭਾਰਤੀ, ਘਰ ਵਾਲੀ ਜਾਪਾਨੀ ਹੈ, ਬੱਚੇ ਅਮਰੀਕਨ ਸਿਟੀਜ਼ਨ ਨੇ। ਸੋ ਅਮਰੀਕਾ ਦੀ ਸਿਟੀਜ਼ਨਸ਼ਿਪ ਕਿਹਨੂੰ ਮਾੜੀ ਲੱਗਦੀ ਹੈ? ਅੱਛਾ। ਹੁਣ ਇਹ ਜਿਹੜਾ ਟਰੰਪ ਦਾ ਆਰਡਰ ਹੈ ਸਿਟੀਜ਼ਨਸ਼ਿਪ ਦੇ ਉੱਤੇ, ਇਕੱਲਾ ਇਹੀ ਨਹੀਂ ਵੀ ਇਲੀਗਲ ਵਾਲਿਆਂ ਦੇ ਬੱਚਿਆਂ ਨੂੰ ਨਹੀਂ ਹੋਏਗਾ, ਈਵਨ ਇਹ ਵੀ ਹੈ ਵੀ ਜਿਹੜੇ H1B ਔਰ ਦੂਜੇ ਵਾਲੇ ਨੇ, ਜੇ ਉਹਨਾਂ ਦੇ ਵੀ ਬੱਚੇ ਇੱਥੇ ਜੰਮਦੇ ਨੇ ਉਹਨਾਂ ਨੂੰ ਆਟੋਮੈਟਿਕ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਉਹ ਜਦੋਂ ਖੁਦ ਸਿਟੀਜ਼ਨ ਹੋਣਗੇ, ਉਹ 40 ਸਾਲ ਲੰਬੀ ਲਾਈਨ ਲੱਗੀ ਹੋਈ ਹੈ। ਜਿਹੜੇ H1B ਵਾਲਿਆਂ ਨੂੰ ਗ੍ਰੀਨ ਕਾਰਡ ਮਿਲਣਾ ਉਹੀ 40 ਸਾਲ ਦੀ ਲਾਈਨ ਹੈ। ਤੇ ਇਸ ਨੇ ਬਹੁਤ ਵੱਡੀ ਘਬਰਾਹਟ ਪੈਦਾ ਕੀਤੀ ਹੈ। ਹੁਣ ਹੈਰਾਨੀ ਇਸ ਗੱਲ ਦੀ ਹੈ ਵੀ ਜਿਹੜੇ ਭਾਰਤ ਦੇ ਹਾਕਮ ਖੁਦ ਉਛਲ ਕੇ ਇਹ ਬੰਗਲਾਦੇਸ਼ੀ, ਇਹ ਫਲਾਣੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ, ਕਿਸ ਕਿਸਮ ਦਾ ਉੱਥੇ ਧਰਮ ਆਧਾਰਿਤ ਕਿ ਜੀ ਉਹਦੇ 'ਚ ਮੁਸਲਮਾਨ ਅਪਲਾਈ ਨਹੀਂ ਕਰ ਸਕਦਾ ਜਿਹੜਾ ਪਾਕਿਸਤਾਨ ਜਾਂ ਦੂਜੇ 'ਚੋਂ ਆਉਣ ਵਾਲਾ ਹੈ, ਦੂਜਿਆਂ ਨੂੰ ਹੱਕ ਨੇ। ਹੁਣ ਖੁਦ ਤੁਸੀਂ ਉਸ ਕਿਸਮ ਦੇ ਕਾਨੂੰਨ ਬਣਾਏ ਹੋਏ ਨੇ। ਹੁਣ ਜਿਹੜੇ ਇੱਥੇ ਬਣ ਰਿਹਾ, ਹਾਲਾਂ ਜਿਵੇਂ ਅਸੀਂ ਕਿਹਾ ਕਿ ਵੀ ਭਾਰਤ ਦੇ ਵਿੱਚ ਤਾਂ ਜਦੋਂ ਚੱਲ ਰਿਹਾ ਸੀ ਇਹ CA ਜਾਂ ਦੂਜੇ ਆਏ, ਸਵਾਏ ਸਿੱਖਾਂ ਦੇ ਜਾਂ ਕੁਛ ਬਹੁਤ ਥੋੜ੍ਹੇ ਜਾਗਰੂਕ ਇੰਡੀਅਨ ਸਿਟੀਜ਼ਨਸ ਦੇ, ਗੈਰ ਮੁਸਲਮਾਨ ਹੋਰ ਤਾਂ ਕੋਈ ਬੋਲਿਆ ਨਹੀਂ। ਉਹ ਕਹਿੰਦੇ ਮੁਸਲਮਾਨਾਂ ਦਾ ਇਸ਼ੂ ਹੈ, ਇਹਨੂੰ ਹੀ ਕਰਨ ਦਿਓ। ਪਰ ਇਹ ਅਮਰੀਕਾ ਇੱਕ ਅਮਰੀਕਾ ਉਹ ਹੈ ਜਿਹੜਾ ਬਾਈ ਲਾਅ ਜਾਂ ਬਾਈ ਦੂਸਰਾ ਗਵਰਨ ਹੋਣ ਦੇ ਨਾਂ ਥੱਲੇ ਉਹਨੂੰ ਤੁਸੀਂ ਸਖਤ ਪੋਜੀਸ਼ਨ ਕਹਿ ਲਓ, ਐਕਸਟ੍ਰੀਮ ਰਾਈਟ ਵਿੰਗ ਕਹਿ ਲਓ, ਉਹ ਹੈ ਸਾਹਮਣੇ। ਪਰ ਦੂਸਰਾ ਅਮਰੀਕਾ ਉਹ ਹੈ ਜਿਹਨਾਂ ਨਾਲ ਦੀ ਨਾਲ ਜਿਹੜੀਆਂ 18 ਅਮਰੀਕਾ ਦੀਆਂ ਡੈਮੋਕ੍ਰੈਟ ਗਵਰਨਡ ਸਟੇਟਸ ਨੇ, ਉਹ ਅਦਾਲਤਾਂ ਚਲੀਆਂ ਗਈਆਂ। ਇੱਥੇ ਜਿਹੜੀ ਪੀਪਲਜ਼ ਯੂਨੀਅਨ ਹੈ ਸਿਵਲ ਲਿਬਰਟੀ ਦੇ ਉੱਤੇ, ਉਹਨਾਂ ਨੇ ਕੇਸ ਕਰ ਦਿੱਤੇ ਨੇ, ਵਕੀਲ ਨਿਕਲ ਆਏ ਨੇ ਉਹਨਾਂ ਦੇ, ਦੂਸਰੇ ਨੇ ਉਹਨਾਂ ਨੂੰ ਜੇ ਇਧਰ ਬਲਿਜ਼ਰਡ ਆਫ ਆਰਡੀਨੈਂਸਿਸ ਜਾਂ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਤੇ ਨਾਲ ਦੀ ਨਾਲ ਡਿਫੈਂਡ ਕਰਨ ਵਾਲੇ ਉਹਨਾਂ 'ਚੋਂ ਤੁਹਾਨੂੰ ਕੋਈ ਇੰਡੀਅਨ ਨਹੀਂ ਮਿਲੇਗਾ ਕਿ ਉਹ ਤਾਂ ਪੈਸੇ ਬਣਾਉਣ ਤੇ ਲੱਗੇ ਨੇ, ਉਹ ਤਾਂ ਲੁੱਟਣ ਲਈ ਆਏ ਹੈ, ਇੱਥੇ ਵੀ ਬਹਿ ਕੇ ਲੁੱਟਦੇ ਨੇ। ਅਦਰ ਦੈਨ ਕਿ ਜੀ ਉਹ ਕਾਂਗਰਸਮੈਨ, ਥਾਣੇਦਾਰ ਤੇ ਰਾਓ ਖੰਨਾ ਤੇ ਦੂਜੇ, ਉਹਨਾਂ ਨੇ ਕਿਹਾ ਨਹੀਂ ਇਹ ਅਗੇਂਸਟ ਹੈ ਬਾਈ ਬਰਥ ਵਾਲਾ ਹੱਕ ਲੈਣਾ ਤੇ ਇਹ। ਲੇਕਿਨ ਮੈਂ ਸਪਿਰਿਟ ਗੱਲ ਕਰਦਾ, ਇਹ ਅਮਰੀਕਾ ਦੀ ਬਿਊਟੀ ਹੈ ਔਰ ਇਹ ਅਸੀਂ ਆਪਣੇ ਜਿਹੜੇ ਕੰਸਰਨ ਨੇ ਸਾਰੇ ਹੀ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ ਇਸ ਦਾ। ਜਿੱਥੇ ਇਹ ਠੀਕ ਹੈ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ, ਜਦੋਂ ਤੁਸੀਂ ਲਿਬਰਟੀ ਦੀ ਗੱਲ ਕਰਦੇ ਹੋ, ਜਿਵੇਂ ਅਸੀਂ ਇਲੀਗਲਸ ਦੇ ਹਵਾਲੇ ਨਾਲ ਕਿਹਾ, ਕ੍ਰਾਈਮ ਵੀ ਜ਼ਾਹਰ ਹੈ ਕਿਵੇਂ ਕਿੰਨੀ ਵੱਡੀ ਇੰਡਸਟਰੀ ਇਲੀਗਲਸ ਦੀ ਏਜੰਟਾਂ ਦੇ ਰਾਹੀਂ। ਅੱਜ ਹੀ ਮੈਂ ਜਦੋਂ ਕਿਹਾ ਵੀ ਉੱਥੋਂ ਆਉਣ ਵਾਲਾ ਮੁੰਡਾ 60 ਲੱਖ ਦੇ ਕੇ ਆਉਂਦਾ, ਕਹਿੰਦੇ ਜੀ ਹੁਣ ਤਾਂ ਕਰੋੜ ਤੱਕ ਪਹੁੰਚੀ ਹੋਈ ਸੀਗਾ। ਹੁਣ ਉਹ ਕਿਵੇਂ ਇਲੀਗਲੀ ਆਪਰੇਟ ਕਰਦੇ ਨੇ, ਕਿਵੇਂ ਜਿਹੜੀ ਹੈ ਹੇੜਾਂ ਲਿਆ ਕੇ ਛੱਡ ਦਿੱਤੀਆਂ ਜਾਂਦੀਆਂ ਨੇ। ਜਿਹੜੇ ਅਸਾਈਲਮ ਕੈਟਾਗਰੀ 'ਚ ਵੀ ਅਪਲਾਈ ਕਰਦੇ ਕਿੰਨੇ ਕੁ ਜੈਨੂਇਨ ਹੁੰਦੇ ਨੇ ਔਰ ਉਹ ਆਪਣੇ ਵੱਲੋਂ ਸਮਝ ਰਹੇ ਹੁੰਦੇ ਨੇ ਜੀ ਅਸੀਂ ਬੜੀ ਸਮਾਰਟਨੈਸ ਕੀਤੀ। ਔਰ ਇਹ ਜਿਹੜਾ ਪ੍ਰੋਵੀਜ਼ਨ ਵੀ ਸੀ ਕਿ ਜਿਹੜਾ ਅਮਰੀਕਾ ਦੀ ਧਰਤੀ 'ਤੇ ਜੰਮੇਗਾ ਉਹਨੂੰ ਸਿਟੀਜ਼ਨਸ਼ਿਪ, ਉਹ ਅਮਰੀਕਾ ਕੈਨੇਡਾ 'ਚ ਹੀ ਹੈ। ਈਵਨ ਯੂਰਪ, UK ਜਾਂ ਯੂਰਪ ਦੇ ਮੁਲਕਾਂ 'ਚ ਵੀ ਇਹ ਨਹੀਂ ਹੈ ਕਿ ਵੀ ਜਿਹੜਾ ਉੱਥੇ ਜੰਮ ਪਿਆ ਉਹਨੂੰ ਸਿਟੀਜ਼ਨਸ਼ਿਪ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕਿਉਂਕਿ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਇਹ ਤਾਂ ਠੀਕ ਹੈ ਵੀ ਇਸ ਪੀਰੀਅਡ 'ਚ ਜਦੋਂ ਤੱਕ ਹੁਣ ਐਗਜ਼ੈਕਟਿਵ ਆਰਡਰ ਕਾਨੂੰਨ ਬਣ ਗਿਆ, ਜਦੋਂ ਤੱਕ ਅਦਾਲਤਾਂ ਇਹਨੂੰ ਥਰੋ ਆਊਟ ਨਹੀਂ ਕਰਦੀਆਂ ਉਸ ਜਿਹੜਾ ਟਾਈਮ ਫਰੇਮ ਦੇ ਵਿੱਚ ਤਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਲੇਕਿਨ ਅਲਟੀਮੇਟਲੀ ਇਹ ਕੇਸ ਜਿਹੜਾ ਹੈ ਇਹਦੇ ਥੱਲੇ, ਕਿਉਂਕਿ ਇਹ ਕਨਸਟੀਟਿਊਸ਼ਨ ਹੈ, ਲਾਅ ਹੈ, ਤੇ ਕਨਸਟੀਟਿਊਸ਼ਨ ਅਮੈਂਡ ਕਰਨ ਲਈ ਪਹਿਲਾਂ 2/3 ਮੈਜੋਰਿਟੀ ਕਾਂਗਰਸ ਔਰ ਸੈਨੇਟ 'ਚ ਚਾਹੀਦੀ ਹੈ ਇਹਨੂੰ ਅਨਡੂ ਕਰਨ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ। ਫਿਰ 50 ਸਟੇਟਾਂ 'ਚੋਂ 2/3 ਸਟੇਟਾਂ ਵੱਲੋਂ, ਇਹ ਅਮਰੀਕਨ ਫੈਡਰਲ ਸਿਸਟਮ ਹੈ, ਟਰੂ ਫੈਡਰਲ, ਇਹ ਭਾਰਤ ਨਹੀਂ ਹੈ ਕਿ ਵੀ ਮੋਦੀ ਨੇ ਦਬਕਾ ਮਾਰਿਆ ਤੇ ਅਦਾਲਤਾਂ ਵੀ ਤੇ ਨੈਬ ਵੀ ਤੇ ਉਹਨਾਂ ਦੀ ਉਹ CBI ਵੀ ਔਰ NSA ਵੀ ਸਭ ਔਰ ਸੁਪਰੀਮ ਕੋਰਟ ਵੀ ਉਸ ਲਾਈਨ ਨਹੀਂ। ਇੱਥੇ ਸਿਸਟਮ ਹੈ, ਚੈਕਸ ਐਂਡ ਬੈਲੈਂਸਿਸ ਨੇ। ਹੁਣ 2 ਸਾਲ ਤਾਂ ਔਖੇ ਸੌਖੇ ਕਾਨੂੰਨੀ ਤੌਰ ਤੇ ਵੀ ਕੱਢਣੇ ਪੈਣੇ ਨੇ ਕਿਉਂਕਿ ਕਾਂਗਰਸਮੈਨਾਂ ਦੀ ਇਲੈਕਸ਼ਨ ਹੁਣ ਮੈਜੋਰਿਟੀ ਹੈ ਕਾਂਗਰਸ ਵੀ। ਲੇਕਿਨ ਕਨਸਟੀਟਿਊਸ਼ਨ ਅਮੈਂਡਮੈਂਟ ਲਈ 2/3 ਮੈਜੋਰਿਟੀ ਨਹੀਂ ਹੈ ਕਾਂਗਰਸ 'ਚ, 5-6 ਕਾਂਗਰਸਮੈਨ ਹੀ ਜ਼ਿਆਦਾ ਨੇ ਰਿਪਬਲਿਕਨਸ ਦੇ। ਪਰ ਮੈਂ ਪਹਿਲਾਂ ਕੁਇਕ ਗਲੈਂਸ ਜਿਹੜਾ ਐਗਜ਼ੈਕਟਿਵ ਆਰਡਰ ਜਿਹੜੇ ਜਿੰਨੇ ਕੁ ਨੇ ਪ੍ਰੈਜ਼ੀਡੈਂਟ ਟਰੰਪ ਨੇ ਕੀਤੇ, ਉਹਨਾਂ ਦੇ ਵਿੱਚ ਜਿਵੇਂ ਸਭ ਤੋਂ ਵੱਡਾ ਤਾਂ ਇਮੀਗ੍ਰੇਸ਼ਨ ਦਾ ਹੀ ਹੈ। ਬਿਲਕੁਲ, ਉਹ ਉਹਨਾਂ ਨੇ ਨੈਸ਼ਨਲ ਐਮਰਜੈਂਸੀ ਲਾ ਦਿੱਤੀ ਹੈ ਔਰ ਟਰੰਪ ਨੇ ਐਲਾਨਿਆ ਕਿ ਸੋਵਰਨਿਟੀ ਇਜ਼ ਅੰਡਰ ਅਟੈਕ, ਕਿ ਅਮਰੀਕਾ ਦੀ ਪ੍ਰਭੂਸੱਤਾ ਅੰਡਰ ਅਟੈਕ ਹੈ। ਆਲਰੇਡੀ
1000 ਤੋਂ ਜ਼ਿਆਦਾ ਫੌਜੀ ਮੈਕਸੀਕੋ ਔਰ ਦੂਜੇ ਬਾਰਡਰ ਤੇ ਤਾਇਨਾਤ ਨੇ ਔਰ ਜਿਹੜੀ ਇਹ ਕੰਧ ਵੀ ਬਣਾਈ ਜਾਏਗੀ ਬਾਰਡਰ ਵਾਲ ਵਿਦ ਦਾ ਮੈਕਸੀਕੋ, ਜਿਹੜਾ ਬਹੁਤ ਲੰਬਾ ਬਾਰਡਰ ਹੈ, ਸ਼ਾਇਦ 4000 ਕਿਲੋਮੀਟਰ ਹੈ, 1700-1800 ਦੀ ਬਣੀ ਹੋਈ ਹੈ। ਉਹਦੇ ਲਈ ਬਜਟ ਜਾਂ ਦੂਜਾ ਚਾਹੀਦਾ ਹੈ, ਲੇਕਿਨ ਇਨ ਪ੍ਰਿੰਸੀਪਲ ਇਹ ਲਾਈਨ ਹੈ ਔਰ ਬਾਰਡਰ ਕਲੋਜ਼ ਕੀਤਾ, ਸੀਲ ਦਾ ਬਾਰਡਰਸ, ਇਹ ਉਹਨਾਂ ਦਾ ਆਰਡਰ ਹੈ ਤਾਂ ਕਿ ਇਲਿਸਿਟ ਡਰੱਗਸ, ਹਿਊਮਨ ਸਮਗਲਿੰਗ ਔਰ ਕ੍ਰਾਈਮ ਰਿਲੇਟਡ ਕ੍ਰਾਸਿੰਗ ਨਾ ਹੋਣ। ਹੁਣ ਬਰਥ ਰਾਈਟ ਸਿਟੀਜ਼ਨਸ਼ਿਪ 14th ਅਮੈਂਡਮੈਂਟ ਹੀ ਹੈ ਜਿਹੜੀ ਜਿਹਦੇ ਥੱਲੇ ਹੱਕ ਮਿਲਦਾ ਹੈ, ਲੇਕਿਨ ਆਲਰੇਡੀ ਜਿਹੜਾ ਹੈ ਉਹ 18 ਡੈਮੋਕ੍ਰੈਟ ਗਵਰਨਡ ਸਟੇਟਾਂ ਔਰ ਸਿਵਲ ਲਿਬਰਟੀਜ਼ ਵੱਲੋਂ ਫੈਡਰਲ ਕੋਰਟ ਦੇ ਵਿੱਚ ਇਹਦਾ, ਕਿਉਂਕਿ ਕਾਨਸਟੀਟਿਊਸ਼ਨ ਨੂੰ ਇਫੈਕਟ ਕਰਦੀ ਧਾਰਾ ਹੈ ਔਰ ਇਹ ਆਲਰੇਡੀ ਚੈਲੰਜ ਜਿਹੜਾ ਫੈਡਰਲ ਕੋਰਟ ਦੇ ਵਿੱਚ ਹੋ ਗਿਆ। ਫਿਰ ਅਸੀਂ ਜਿਹਦਾ ਜ਼ਿਕਰ ਵੀ ਪਰਸੋਂ ਕੀਤਾ ਸੀ ਕਿ ਜਿਹੜਾ ਟੈਰਰਿਜ਼ਮ ਨਾਲ ਰਿਲੇਟਡ ਗੈਂਗਸ ਔਰ ਕਾਰਟਲਸ ਨੇ ਉਹਨਾਂ ਨੇ ਇੰਟਰਨੈਸ਼ਨਲ ਟੈਰਰਿਸਟ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਗਰਦਾਨੇ ਔਰ ਇਹ ਜਿਵੇਂ ਉਹਨਾਂ ਨੇ ਸੈਲਵਾਡੋਰਨ ਗੈਂਗ MS-13 ਦਾ ਇਹਦੇ 'ਚ ਹਵਾਲਾ ਦਿੱਤਾ ਹੈ ਔਰ ਇਸੇ ਤਰ੍ਹਾਂ ਜਿਹੜਾ ਉਹ ਅਲ-ਕਾਇਦਾ, ਇਸਲਾਮਿਕ ਸਟੇਟ ਔਰ ਇਹ ਉਹ ਵੀ ਹੈ। ਔਰ ਅਸੀਂ ਇਹਦੇ 'ਚ ਕਿਹਾ ਸੀ ਕਿ ਇਹਦੇ 'ਚ ਆਉਣ ਵਾਲੇ ਫਿਊਚਰ 'ਚ ਈਵਨ ਇੰਡੀਆ ਸਪੋਂਸਰਡ ਗੈਂਗ ਜਿਹੜੀਆਂ ਨੇ, ਬਿਸ਼ਨੋਈ ਗੈਂਗ ਔਰ ਹੋਰ ਦੂਸਰੀਆਂ ਜਿਨ੍ਹਾਂ ਰਾਹੀਂ ਇੱਥੇ ਕਿਲਿੰਗ ਕੀਤੀ ਗਈ ਹੈ, ਫਰੋਤੀਆਂ ਲਈਆਂ ਜਾਂਦੀਆਂ ਦੂਸਰੇ ਕ੍ਰਾਈਮਸ ਨੂੰ ਔਰ ਡਰੱਗਸ ਦਾ ਸਪਰੈਡ ਹੈ, ਸੋ ਇਹ ਵੀ ਜਿਹੜਾ ਈਵਨ ਇੰਡੀਆ ਵੀ ਇਹਦੇ ਨਾਲ ਪ੍ਰਭਾਵਿਤ ਹੋਏਗਾ। ਔਰ ਇਹ ਜਿਹੜਾ ਅੱਗੇ ਹੁੰਦਾ ਸੀ ਕਿ ਵੀ ਜਿਹੜੇ ਇਲੀਗਲ ਆਏ ਉਹਨਾਂ ਨੂੰ ਜਿਹੜਾ ਫੜ ਲਿਆ ਔਰ ਫਿਰ ਰਿਲੀਜ਼ ਕਰਤਾ, ਕਈ ਵਾਰੀ ਸੈਲਫ ਬੌਂਡ ਤੇ, ਕਈ ਵਾਰੀ ਦੂਜੇ। ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੈਚ ਐਂਡ ਰਿਲੀਜ਼ ਪਾਲਿਸੀ ਹੈ ਉਹ ਜਿਹੜੀ ਹੈ ਰੀਇੰਪਲੀਮੈਂਟ ਨਹੀਂ ਹੋਏਗੀ, ਉਹਨਾਂ ਨੂੰ ਰੱਖਿਆ ਜਾਏਗਾ ਔਰ ਇਹ ਜਿਹੜੇ 70,000 ਤੋਂ ਜ਼ਿਆਦਾ ਨਾਨ ਮੈਕਸੀਕਨ ਅਸਾਈਲਮ ਸੀਕਰ ਨੇ ਉਹ ਉਵੇਂ ਹੀ ਬਾਰਡਰ ਦੇ ਉੱਤੇ ਰੱਖੇ ਜਾਣਗੇ ਮੈਕਸੀਕੋ ਦੇ, ਉਹਨਾਂ ਨੂੰ ਅਮਰੀਕਾ 'ਚ ਹੈ ਜਿਹੜਾ ਨਹੀਂ ਕੀਤਾ ਜਾਏਗਾ, ਲਿਆਂਦਾ ਨਹੀਂ ਜਾਏਗਾ। ਫਿਰ ਜਿਹੜੇ ਡੈਥ ਪੈਨਲਟੀ ਵੀ ਕੁਝ ਮਾਮਲਿਆਂ 'ਚ ਇਮੀਗ੍ਰੈਂਟ ਕ੍ਰਿਮੀਨਲ ਜਿਹੜੇ ਨੇ ਉਹਨੂੰ ਰੀਸਟੋਰ ਕਰ ਦਿੱਤਾ ਹੈ ਟਰੰਪ ਨੇ, ਕਿਉਂਕਿ ਬਾਈਡਨ ਨੇ ਇਹਨਾਂ ਨੂੰ ਹਾਲਟ ਕਰ ਦਿੱਤਾ ਸੀ। ਫਿਰ ਰਿਫਿਊਜੀ ਸੈਟਲਮੈਂਟ ਦੇ ਉੱਤੇ ਐਗਜ਼ੈਕਟਿਵ ਆਰਡਰ ਹੈ, ਕਿਉਂਕਿ ਰੀਸੈਟਲਮੈਂਟ ਪ੍ਰੋਗਰਾਮ ਰਿਫਿਊਜੀਜ਼ ਦਾ, ਸੀਰੀਅਨ ਰਿਫਿਊਜੀ ਹੋਣ, ਅਫਗਾਨ ਹੋਣ, ਉਹਨਾਂ ਦੇ ਉਹ ਪ੍ਰੋਗਰਾਮ ਨੂੰ ਵੀ ਹਾਲ ਦੀ ਘੜੀ ਜਿਹੜਾ ਉਹ ਜੈਮ ਕਰ ਦਿੱਤਾ ਗਿਆ ਔਰ ਇਸ ਦੇ ਉੱਤੇ ਈਵਨ ਜਿਹੜੀ ਤਾਲਿਬਾਨ ਦੇ ਉੱਤੇ ਸਤਾਏ ਹੋਏ ਲੋਕ ਨੇ ਉਹਨਾਂ ਨੇ ਆਲਰੇਡੀ ਅਪੀਲ ਕੀਤੀ ਹੈ ਕਿ ਭਾਈ ਸਾਨੂੰ ਜਿਹੜਾ ਉਹ ਰਾਹਤ ਦਿੱਤੀ ਜਾਏ, ਘੱਟੋ ਘੱਟ ਇਹਨੂੰ ਨਾ ਫਰੀਜ਼ ਕੀਤਾ ਜਾਏ। ਕਲਾਈਮੇਟ ਦੇ ਉੱਤੇ ਜਿਵੇਂ ਅਸੀਂ ਕਿਹਾ ਸੀ ਕਿ ਭਾਈ ਜਿਹੜਾ ਫਰਾਂਸ ਦੇ ਵਿੱਚ ਪੈਰਿਸ ਐਗਰੀਮੈਂਟ ਕਲਾਈਮੇਟ ਉਹਦੇ 'ਚੋਂ ਅਮਰੀਕਾ ਨਿਕਲ ਆਇਆ। ਐਨਰਜੀ ਐਮਰਜੈਂਸੀ ਦਾ ਐਗਜ਼ੈਕਟਿਵ ਆਰਡਰ ਹੈ ਜਿਹਦੇ 'ਚ ਆਪਣੀ ਇਨਾਗਰਲ ਸਪੀਚ ਵੀ ਕਿਹਾ ਸੀ ਡਿਗ ਬੇਬੀ ਡਿਗ, ਕਿ ਵੀ ਉਹਦੀ ਖੁਦਾਈ ਹੋਏਗੀ। ਫਿਰ ਇਹੀ ਰੂਲ ਅਲੈਸਕਨ ਫਿਊਲ ਦੇ ਉੱਤੇ ਵੀ ਉਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੈ, ਅਨਲੀਸ਼ਿੰਗ ਅਲੈਸਕਾਸ ਐਕਸਟਰਾਆਰਡੀਨਰੀ ਰਿਸੋਰਸ ਪੋਟੈਂਸ਼ੀਅਲ, ਕਿ ਵੀ ਕੋਈ ਪਰਵਾਹ ਨਹੀਂ ਐਨਵਾਇਰਨਮੈਂਟ ਦੇ ਲਾਜ਼ ਦੀ ਔਰ ਦੂਸਰੇ ਉਹ ਸਾਰਿਆਂ ਨੂੰ। ਇਸੇ ਤਰ੍ਹਾਂ ਜਿਹੜੀ ਐਂਡ ਗ੍ਰੀਨ ਨਿਊ ਡੀਲ, ਜਿਹੜੀ ਗ੍ਰੀਨ ਨਿਊ ਡੀਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸਾਈਨ ਕੀਤੀ ਸੀ, ਜਿਸ ਦੇ ਥੱਲੇ ਗ੍ਰੀਨ ਜੌਬਸ, ਰੈਗੂਲੇਟਿੰਗ ਦਾ ਫੋਸਲ ਫਿਊਲ ਇੰਡਸਟਰੀ, ਲਿਮਿਟਿੰਗ ਪੋਲਿਊਸ਼ਨ, ਉਹਨੂੰ ਜਿਹੜਾ ਹੈ ਉਹਨੇ ਟਰੰਪ ਨੇ ਹਾਰਡ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਨਾਲ ਦੀ ਨਾਲ ਜਿਹੜਾ ਅਸੀਂ ਜ਼ਿਕਰ ਕੀਤਾ ਸੀ ਸਭ ਤੋਂ ਜਿਹੜਾ ਮੈਨੂੰ ਲੱਗਦਾ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ 'ਚੋਂ ਨਿਕਲਣਾ ਇਹ ਬਹੁਤ ਵੱਡਾ ਸੈਟਬੈਕ ਹੋਏਗਾ, ਕਿਉਂਕਿ ਬਹੁਤ ਸਾਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪ੍ਰੋਜੈਕਟ ਦੁਨੀਆ 'ਚ ਜਿਹੜੇ ਖਾਸ ਤੌਰ 'ਤੇ ਅਫਰੀਕਨ ਕੰਟੀਨੈਂਟ ਜਾਂ ਏਸ਼ੀਆ ਜਾਂ ਪਾਵਰਟੀ ਵਾਲੇ ਲੋਕਾਂ 'ਚ ਨੇ, ਉਹ ਵੈਕਸੀਨੇਸ਼ਨਸ ਹੋਣ, ਉਹ ਹੋਰ ਪੋਲੀਓ ਹੋਏ, ਦੂਸਰੇ ਪਾਰਟ ਹੋਣ ਜਾਂ ਕੋਵਿਡ-19 ਦੇ ਚੱਲਦੇ ਆ, ਉਹਦੇ 'ਚ ਵੱਡੀ ਫੰਡਿੰਗ ਅਮਰੀਕਾ ਦੀ ਹੁੰਦੀ ਹੈ। ਜੇ ਅਮਰੀਕਾ ਉਹਦੇ 'ਚੋਂ ਨਿਕਲ ਗਿਆ ਔਰ ਬਾਈਡਨ ਨੇ ਜਿਹੜਾ ਟਰੰਪ ਨੇ ਕਿਹਾ ਸੀ ਜੀ ਇਹ ਤਾਂ ਪ੍ਰੋ ਚਾਈਨਾ ਹੈ, ਇਹ ਸਭ ਤੋਂ ਖਤਰਨਾਕ ਹੈ, ਪਰ ਹਾਲ ਇਮੀਡੀਏਟ ਨਹੀਂ, ਇੱਕ ਪ੍ਰੋਸੈਸ ਹੁੰਦੀ ਹੈ ਜਿੱਥੋਂ ਨਿਕਲਣ ਲਈ, ਪਰ ਉਹ ਟਰੰਪ ਨੇ ਆਲਰੇਡੀ ਜਿਹੜਾ ਉਹ ਸਾਈਨ ਕੀਤਾ ਹੈ ਕਿ ਵੀ ਇਹਦੇ ਚੋਂ ਨਿਕਲਣ ਦਾ ਰਸਤਾ ਰੱਖੋ। ਡਾਈਵਰਸਿਟੀ ਐਂਡ ਜੈਂਡਰ, ਜਿਹੜਾ ਟਰੰਪ ਨੇ ਕਿਹਾ ਸੀ ਕਿ ਵੀ ਜਾਂ ਮੇਲ ਹੈ ਜਾਂ ਫੀਮੇਲ ਹੈ, ਕੋਈ LGBTQ, ਕੋਈ ਟਰਾਂਸਜੈਂਡਰ, ਕੋਈ ਉਹਦੇ ਲਈ ਕੀ ਉਹਨੂੰ ਲਫ਼ਜ਼ ਸਾਡੇ ਤਾਂ ਖੁਸਰਾ ਇਸਤੇਮਾਲ ਹੁੰਦਾ ਹੈ, ਦੂਸਰੇ ਪਾਸੇ ਇੱਕ ਹੋਰ ਲਫ਼ਜ਼ ਉਹਨੂੰ ਕੁਛ ਕਹਿੰਦੇ ਨੇ। ਸੋ ਇਹ ਕਈ ਕੈਟਾਗਰੀਜ਼ ਹੁਣ ਬਣ ਰਹੀਆਂ ਸੀ, ਉਹਨਾਂ ਨੇ ਉਹ ਸਾਰਾ ਬੰਦ, ਉਹਨੇ ਕਿਹਾ ਜੀ ਫੌਜ ਹੋਏ, ਸਿਵਿਲੀਅਨ ਹੋਏ, ਸਕੂਲਿੰਗ ਹੋਏ, ਖਵਾਜਾ ਸਰਾਏ, ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਖਵਾਜਾ ਸਰਾਏ ਕਹਿੰਦੇ ਨੇ, ਕਿਉਂਕਿ ਇਹ ਕੋਈ ਕੈਟਾਗਰੀ ਨਹੀਂ ਹੈ, ਇਹ ਸਾਰੇ ਜਿਹੜੇ ਨੇ ਜਾਂ ਮੇਲ ਹੈ ਜਾਂ ਫੀਮੇਲ ਹੈ। ਸੋ ਇਸੇ ਤਰ੍ਹਾਂ ਜਿਹੜਾ ਉਹਨੇ ਕਿਹਾ ਕਿ ਵੀ ਇਹ ਐਵੇਂ
ਜਿਹੜਾ ਲੇਬਲਿੰਗ ਇਸ ਕਿਸਮ ਦਾ ਕਰਨਾ। ਥਰਡ ਜਿਹੜਾ ਮੈਨੂੰ ਲੱਗਦਾ ਵੀ ਵਿਦਨ ਸਿਸਟਮ ਬਹੁਤ ਸਾਰੇ ਮੁਲਾਜ਼ਮਾਂ ਨੂੰ ਤਾਂ ਛੁੱਟੀ 'ਤੇ ਭੇਜ ਦਿੱਤਾ ਹੈ। DEI ਪ੍ਰੋਗਰਾਮ, ਇਹ ਡਾਈਵਰਸਿਟੀ, ਇਕੁਇਟੀ ਐਂਡ ਇਨਕਲੂਜਨ, ਕਿ ਇਹਦੇ 'ਚ ਫੰਡਿੰਗ ਜਾਂਦੀ ਸੀ ਫੈਡਰਲ, ਤੇ ਉਸ ਨੂੰ ਉਹਨੇ ਸਟਾਪ ਕਰ ਦਿੱਤਾ ਹੈ। ਸੋ ਬਹੁਤ ਸਾਰੇ ਲੋਕਾਂ ਦੇ ਜੌਬ ਪ੍ਰਭਾਵਿਤ ਹੋਣਗੇ, ਔਰ ਇਹ ਜਿਹੜੀ ਡਾਈਵਰਸਿਟੀ ਨੂੰ ਰੈਕਗਨਾਈਜ਼ ਕਰਨਾ, ਇਕੁਆਲਿਟੀ, ਔਰ ਉਹ ਸਾਰੇ ਨੂੰ, ਇਹ ਸਾਰੇ ਨੂੰ ਵੀ ਸੈਟਬੈਕ ਹੈ। ਫਿਰ ਜਿਵੇਂ ਅਸੀਂ ਜਿਹੜਾ 2021 ਦੇ ਵਿੱਚ ਜਦੋਂ ਕਿ ਸਹੁੰ ਚੁੱਕਣੀ ਸੀ ਬਾਈਡਨ ਨੇ, ਔਰ ਜਿਵੇਂ ਫਿਰ ਇੱਕ ਬੇਕਾਬੂ ਭੀੜ ਨੇ ਹਮਲਾ ਕੀਤਾ ਕੈਪੀਟਲ ਤੇ, ਔਰ ਦੂਜੇ 1600 ਬੰਦੇ ਗ੍ਰਿਫਤਾਰ ਸੀ, ਉਹ ਸਾਰੇ 'ਚ ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਸੀ। ਸੋ ਸਭ ਨੂੰ ਉਹਨੇ ਟਰੰਪ ਨੇ ਆਰਡਰ ਕਰਕੇ ਸਭ ਬਾਹਰ ਕੱਢਤਾ, ਸਭ ਕੇਸ ਖਤਮ, ਕੁਛ ਨਹੀਂ ਹੈ ਸਾਰਾ। ਫਿਰ ਇਸੇ ਤਰ੍ਹਾਂ ਗਵਰਨਮੈਂਟ ਰਿਫਾਰਮ ਦੇ ਲਈ ਜਿਹੜਾ ਹੈ ਉਹ ਐਲਨ ਮਸਕ ਦਾ ਬੜਾ ਐਕਸਟਰਾ ਮਹਿਕਮਾ ਖੜਾ ਕੀਤਾ ਹੈ, ਜਿਹੜਾ ਗਵਰਨਮੈਂਟ ਦੇ ਉੱਤੇ ਅੱਖ ਰੱਖੇਗਾ। ਉਹਨੂੰ ਵਾਈਟ ਹਾਊਸ ਦੀ ਐਲਨ ਮਸਕ ਨੂੰ ਈਮੇਲ ਵੀ ਮਿਲ ਗਈ ਹੈ, ਦਫ਼ਤਰ ਵੀ ਮਿਲ ਗਿਆ ਹੈ। ਇਹ ਵੱਖਰੀ ਕਹਾਣੀ ਹੈ ਵੀ ਉਹਦੇ ਨਾਲ ਜਿਹੜਾ ਰਾਮਾਸਵਾਮੀ ਲਾਇਆ ਸੀ, ਜਿਹਨੇ ਪ੍ਰੈਜ਼ੀਡੈਂਸ਼ੀਅਲ ਰੇਸ ਰਨ ਕੀਤੀ ਸੀ ਅਮਰੀਕਨ ਪ੍ਰੈਜ਼ੀਡੈਂਟ ਦੀ, ਉਹਦੀ ਪਹਿਲੇ ਦਿਨਾਂ 'ਚ ਹੀ ਬਣੀ ਨਹੀਂ। ਉਹਨੂੰ ਹੁਣ ਜਿਹੜਾ ਓਹਾਇਓ ਤੋਂ ਜਿਹੜੇ ਸੈਨੇਟਰ ਨੇ ਖਾਲੀ ਕੀਤੀ ਹੈ ਸੀਟ, ਉਹਦੀ ਥਾਂ ਤੇ ਉਹ ਸੈਨੇਟਰ, ਭਾਵੇਂ ਉਹ ਬਰੀਫ ਗਵਰਨਰ ਹੀ ਨੋਮੀਨੇਟ ਕਰਦਾ ਹੈ, ਬਾਅਦ 'ਚ ਉਹਨੂੰ ਜਦੋਂ 2 ਸਾਲ ਬਾਅਦ ਚੋਣਾਂ ਹੋਣਗੀਆਂ ਫਿਰ ਜਿਹੜਾ ਉਸ ਨੂੰ ਫੇਸ ਕਰਨਾ ਪਏਗਾ। ਪਰ ਰਾਮਾਸਵਾਮੀ ਨੇ ਮੁੱਢਲੇ ਦਿਨਾਂ ਦੇ ਵਿੱਚ ਹੀ ਐਲਨ ਮਸਕ ਲਈ ਜਿਹੜਾ ਉਹ ਪ੍ਰੋਬਲਮਸ ਖੜੀਆਂ ਕਰ ਦਿੱਤੀਆਂ ਸੀ। ਇੱਕ ਦੂਜੇ ਦੀ ਬਣਨੀ ਤਾਂ ਹੈ ਨਹੀਂ ਸੀ, ਕੁੱਤੇ ਦਾ ਕੁੱਤਾ ਵੈਰੀ। ਸੋ ਇਹ ਜਿਹੜਾ ਪਾਰਟ ਹੈ, ਪਰ ਐਲਨ ਮਸਕ ਜਿਹਨੂੰ ਇਨੌਗਰਲ ਸਪੀਚ ਦੇ ਵਿੱਚ ਵੀ ਮਾਰਸ ਮਿਸ਼ਨ ਦੀ ਗੱਲ ਕੀਤੀ ਹੈ, ਜਿਹਦਾ ਮਤਲਬ ਵੱਡੀ ਫੰਡਿੰਗ ਆਏਗੀ ਕਿ ਜਿਹੜਾ ਮਿਸ਼ਨ ਹੈ ਉਹ ਸਪੇਸ ਮਿਸ਼ਨ ਮਾਰਸ 'ਤੇ ਵੀ ਜਾਏਗਾ। ਇਸੇ ਤਰ੍ਹਾਂ ਫਰੀਜ਼ ਔਨ ਫੈਡਰਲ ਹਾਇਰਿੰਗ ਦੇ ਉੱਤੇ ਐਗਜ਼ੈਕਟਿਵ ਆਰਡਰ ਹੈ, ਫੈਡਰਲ EMPLOYEE ਰਿਟਰਨਿੰਗ ਟੂ ਦਾ ਆਫਿਸ। ਫਿਰ ਸੈਂਸਰਸ਼ਿਪ, ਕਿ ਵੀ ਜਿਹੜਾ ਵੀ ਕੋਈ ਡਾਇਰੈਕਟਿਵ ਸੀ ਉਹ ਖ਼ਤਮ ਕਰਕੇ ਰੈਸਟੋਰੇਸ਼ਨ ਆਫ ਫਰੀडम ਆਫ ਸਪੀਚ ਐਂਡ ਪ੍ਰੀਵੈਂਟਿੰਗ ਗਵਰਨਮੈਂਟ ਸੈਂਸਰਸ਼ਿਪ। ਉਹਦੇ 'ਚ ਉਹਨਾਂ ਨੇ ਸਾਰੇ ਹੀ ਡਿਪਾਰਟਮੈਂਟ ਆਫ ਜਸਟਿਸ, ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ, ਫੈਡਰਲ ਟ੍ਰੇਡ ਕਮਿਸ਼ਨ, ਇਹਨਾਂ ਸਾਰਿਆਂ ਦੇ ਉੱਤੋਂ ਚੁੱਕ ਦਿੱਤਾ। ਫਿਰ ਕੁਛ ਉਹਨਾਂ ਨੇ ਜਿਹੜੀ ਹੈ ਪੋਲੀਟੀਕਲ ਪ੍ਰੋਸੀਕਿਊਸ਼ਨ ਦੀ ਗੱਲ ਕੀਤੀ ਹੈ ਕਿ ਇਹ ਜਿਹੜੀ ਵੈਪਨਾਈਜੇਸ਼ਨ ਸੀ ਗਵਰਨਮੈਂਟ ਅਗੇਂਸਟ ਪੋਲੀਟੀਕਲ ਐਡਵਰਸਰੀਜ਼, ਕਿਉਂਕਿ ਇਸ ਨੂੰ ਰਿਹਾ ਟਰੰਪ ਨੂੰ ਕਿ ਜੋ ਮੇਰੇ ਖਿਲਾਫ ਕੇਸ ਨੇ ਵਿਚ ਹੰਟ ਹੈ, ਇਹ ਸਰਕਾਰੀ ਏਜੰਸੀਆਂ ਯੂਜ਼ ਹੋਈਆਂ, FBI, ਦੂਜੇ ਤੀਜੇ, ਸੋ ਉਹਨਾਂ ਨੂੰ ਵੀ ਰਗੜਾ ਦੇਣਾ। ਫਿਰ ਉਹਨੇ ਕਿਹਾ ਵੀ ਜਿਹੜੇ ਮਿਲਟਰੀ ਫਲੈਗਸ ਹੋਣਗੇ, ਜਿੱਥੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਆਪਣੇ ਆਲੇ ਦੁਆਲੇ ਫਲੈਗਸ ਫॉर ਈਚ ਬ੍ਰਾਂਚ ਆਫ ਦਾ US ਆਰਮਡ ਫੋਰਸਿਸ। ਬਾਈਡਨ ਦੀਆਂ ਪਾਲਿਸੀਜ਼ ਜਿਹੜੀਆਂ ਰਿਵਰਸ ਕੀਤੀ, ਇਹ ਤਾਂ ਆਪਣੇ ਐਗਜ਼ੈਕਟਿਵ ਆਰਡਰ ਨੇ। ਜਿਹੜੇ ਰਿਵਰਸ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਅਮਰੀਕਨ ਫਸਟ, ਕਿਊਬਾ ਦੇ ਉੱਤੇ ਜਿਹੜਾ ਇਹਨੇ ਬਾਈਡਨ ਨੇ ਲਈ ਸੀ ਲਾਈਨ, ਉਹਨੂੰ ਵੀ ਜਿਹੜਾ ਰੀਸੈਂਟ ਡਿਸੀਜਨ ਹੀ ਕੀਤਾ ਸੀ ਕਿ ਕਿਊਬਾ ਨੂੰ ਉਹਨਾਂ ਨੇ US ਲਿਸਟ ਆਫ ਸਟੇਟ ਸਪਾਂਸਰ ਆਫ ਟੈਰਰਿਜ਼ਮ ਚੋਂ ਕੱਢਿਆ ਸੀ। ਉਹਨੂੰ ਉਹਨਾਂ ਨੇ ਕਿਹਾ ਕਿ ਯੂ ਕੁਡ ਆਲਸੋ ਰੀਇਨਸਟੇਟ ਸੈਂਕਸ਼ਨਸ ਅਗੇਂਸਟ ਵੈਨਜ਼ੂਏਲਾ। ਕਿਊਬਾ ਨੂੰ ਵੀ ਵਾਪਸ ਟੈਰਰਿਸਟ ਸਟੇਟ ਬਣਾਇਆ, ਵੈਨਜ਼ੂਏਲਾ ਵੀ। ਫਿਰ ਇਸੇ ਤਰ੍ਹਾਂ ਰੈਗੂਲੇਟਰੀ ਫਰੀਜ਼ ਜਾਂ ਅਨਵੈਕਸੀਨੇਟਡ ਫੈਡਰਲ ਵਰਕਰਸ, ਕਿਉਂਕਿ ਇਹ ਵੀ ਵੈਕਸੀਨੇਸ਼ਨ ਨੂੰ ਲੈ ਕੇ COVID-19 ਦੀ ਰੌਲਾ ਸੀ, ਉਹਨੂੰ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੈ ਉਹਨੂੰ ਅਨਡੂ ਕੀਤਾ। ਫਿਰ ਇਨਫਲੇਸ਼ਨ ਨੂੰ ਲੈ ਕੇ ਜਿਹੜਾ ਉਹਨਾਂ ਦਾ ਡਾਇਰੈਕਟਿਵ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 30 ਦਿਨਾਂ ਦੇ ਵਿੱਚ ਮੈਨੂੰ ਰਿਪੋਰਟ ਦਿੱਤੀ ਜਾਏ ਕਿ ਕਿਵੇਂ ਜਿਹੜਾ ਇਹ ਭਾਅ, ਚੀਜ਼ਾਂ ਦੇ ਭਾਅ ਘਟਣ, ਕਿਉਂਕਿ ਬਹੁਤ ਜ਼ਿਆਦਾ ਕੀਮਤਾਂ ਵਧੀਆਂ ਨੇ। ਔਰ ਇਸੇ ਤਰ੍ਹਾਂ ਇੱਕ ਗਲਫ ਆਫ ਮੈਕਸੀਕੋ ਨੂੰ, ਜਿਵੇਂ ਉਹਨਾਂ ਨੇ ਕਿਹਾ ਕਿ ਹੁਣ ਗਲਫ ਆਫ ਅਮਰੀਕਾ ਹੈ, ਔਰ ਅਲਾਸਕਾਜ਼ ਮਾਊਂਟ ਡਿਨਾਲੀ, ਇਹ ਨੇਮ ਚੇਂਜ ਕੀਤੇ ਨੇ। ਔਰ ਕੁਛ ਮੁੱਦਿਆਂ ਦੇ ਉੱਤੇ ਅਜੇ ਉਹਨਾਂ ਨੇ ਜਿਹੜਾ ਉਹ ਆਪਣੀ ਤਬਦੀਲੀ ਕਰਨੀ ਹੈ। ਸੋ ਇਹ ਮੁੱਢਲੇ ਤੌਰ ਦੇ ਉੱਤੇ ਸੀ। ਹੁਣ ਇਹਦੇ 'ਤੇ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਵੀ ਇੱਕ ਪਾਸੇ 18 ਦੇ ਕਰੀਬ ਡੈਮੋਕ੍ਰੈਟ ਗਵਰਨਡ ਸਟੇਟਾਂ ਨੇ ਚੈਲੰਜ ਕੀਤਾ ਹੈ, ਨਾਲ ਦੀ ਨਾਲ ਸਿਵਲ ਲਿਬਰਟੀਜ਼ ਆਰਗੇਨਾਈਜੇਸ਼ਨਸ ਨੇ ਕੀਤਾ ਹੈ। ਹੁਣ ਇੰਟਰਨੈਸ਼ਨਲ ਲੈਵਲ 'ਤੇ ਵੀ ਟਰੰਪ ਨੇ ਆਪਣਾ ਮੂੰਹ ਰੂਸ ਵੱਲ ਵੀ ਕੀਤਾ ਹੈ, ਔਰ ਰੂਸ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਰਿਡੀਕੂਲਸ ਵਾਰ ਹੈ ਯੂਕਰੇਨ ਦੀ, ਇਹਨੂੰ ਖ਼ਤਮ ਕਰੋ, ਅਦਰਵਾਈਜ਼ ਫਿਰ ਜਿਹੜਾ ਅਸੀਂ ਐਕਸਟਰਾ ਤੁਹਾਡੇ 'ਤੇ ਸੈਂਕਸ਼ਨਸ ਲਾਵਾਂਗੇ। ਔਰ ਇਫ ਵੀ ਡੋਂਟ ਮੇਕ ਏ ਡੀਲ ਐਂਡ ਸੂਨ ਆਈ ਹੈਵ ਨੋ ਅਦਰ ਚੋਇਸ but to put high level of taxes, tariffs and sanctions on anything being sold by Russia to USA and various other participating countries। ਉਹਨੇ ਕਿਹਾ ਜੀ ਦੇਖੋ ਇਸ ਨੂੰ ਮੁਕਾਓ, ਪੁਤਿਨ ਨੂੰ ਕਿਹਾ, ਅਦਰਵਾਈਜ਼ ਸਾਡੇ ਕੋਲ ਜਿਹੜਾ ਕੋਈ ਹੋਰ ਤਰੀਕਾ ਨਹੀਂ ਹੋਣਾ। ਔਰ ਜਿਵੇਂ ਅਸੀਂ ਕਿਹਾ ਆਲਰੇਡੀ ਕਿ ਪਨਾਮਾ
ਮੁਲਕ ਨੇ ਤਾਂ ਆਲਰੇਡੀ UN ਦੇ ਕੋਲ ਜਿਹੜਾ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੂੰ ਚਿੱਠੀ ਲਿਖੀ ਹੈ ਪਨਾਮਾ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਧਮਕੀ ਦਿੱਤੀ ਹੈ ਟਰੰਪ ਨੇ ਕਿ ਵੀ ਅਸੀਂ ਥ੍ਰੈਟ ਟੂ ਸੀਜ਼ ਦਾ ਪਨਾਮਾ ਕੈਨਾਲ, ਇਹ ਜਿਹੜਾ ਇਹ ਵਾਇਓਲੇਸ਼ਨ ਹੈ UN ਦੇ ਚਾਰਟਰ ਦੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ UN ਚਾਰਟਰ ਪ੍ਰੀਕਲੂਡਿੰਗ ਐਨੀ ਮੈਂਬਰ ਫਰਮ ਦਾ ਥ੍ਰੈਟ ਔਰ ਯੂਜ਼ ਆਫ ਫੋਰਸ। ਔਰ ਇਸ ਲਈ ਪਨਾਮਾ ਨੇ ਕਿਹਾ ਕਿ ਫੌਰਨ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਸੱਦੀ ਜਾਏ ਔਰ ਇਸ ਮੁੱਦੇ ਦੇ ਉੱਤੇ ਫੋਕਸ ਕੀਤਾ ਜਾਏ ਕਿ ਭਾਈ ਪਨਾਮਾ ਨੂੰ ਇਹ ਥ੍ਰੈਟ ਦਿੱਤਾ ਹੈ। ਔਰ ਉਹਨੇ ਕਿਹਾ ਇਹ ਬਿਲਕੁਲ ਝੂਠ ਹੈ ਕਿ ਵੀ ਚਾਈਨਾ ਇਹਨੂੰ ਗਵਰਨ ਕਰਦਾ ਹੈ। ਕਹਿੰਦਾ ਵੀ ਡਿਡਨਟ ਗਿਵ ਇਟ ਟੂ ਚਾਈਨਾ, ਵੀ ਗੇਵ ਇਟ ਟੂ ਪਨਾਮਾ ਐਂਡ ਵੀ ਆ ਜਿਹੜਾ ਉਹ ਸਾਡੀ ਇਹ ਨਹਿਰ ਹੈ ਔਰ ਅਸੀਂ ਇਹਨੂੰ ਗਵਰਨ ਕਰਦੇ ਹਾਂ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਪਹਿਲਾ ਇਸ਼ੂ ਹੈ ਇੰਟਰਨੈਸ਼ਨਲੀ ਜਿਹੜਾ ਪਨਾਮਾ ਨੇ UN ਨੂੰ ਅਪਰੋਚ ਕੀਤਾ ਹੈ। ਅਫਗਾਨ ਜਿਹੜੇ ਦੌੜ ਰਹੇ ਨੇ ਤਾਲਿਬਾਨ ਦੇ ਜ਼ੁਲਮਾਂ ਤੋਂ, ਉਹਨਾਂ ਨੇ ਵੀ ਟਰੰਪ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਿਹੜਾ ਰਿਫਿਊਜੀ ਰੈਲੋਕੇਸ਼ਨ ਪ੍ਰੋਗਰਾਮ ਨੂੰ ਸਸਪੈਂਡ ਕੀਤਾ ਹੈ ਉਹਦੇ 'ਚੋਂ ਰਾਹਤ ਦਿੱਤੀ ਜਾਏ। ਔਰ ਇਸੇ ਤਰ੍ਹਾਂ US ਬਰਥ ਰਾਈਟ ਸਿਟੀਜ਼ਨਸ਼ਿਪ ਦੀ ਗੱਲ ਜਿਹੜੀ ਹੈ ਇੰਡੀਅਨ ਅਮਰੀਕਨ ਲਾਅ ਮੇਕਰਸ ਅਪੋਜ਼ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਐਗਜ਼ੈਕਟਿਵ ਆਰਡਰ, ਜਿਵੇਂ ਮੈਂ ਰੋਹ ਖੰਨਾ ਔਰ ਦੂਸਰਿਆਂ ਦਾ ਜ਼ਿਕਰ ਕੀਤਾ ਹੈ। ਔਰ ਇਹੀ ਜਿਹੜਾ ਹਰ ਲੈਵਲ ਦੇ ਉੱਤੇ ਪੁਸ਼ਬੈਕ ਹੈ। ਬਹੁਤ ਸਾਰੇ ਡਰਦੇ ਬੋਲਦੇ ਨਹੀਂ ਅਜੇ ਕੈਨੇਡਾ ਬਾਰੇ, ਕਿਉਂਕਿ ਟਰੰਪ ਨੇ ਕੋਈ ਟੈਰਿਫ ਨਹੀਂ ਲਾਈ। ਚਾਈਨਾ ਬਾਰੇ ਉਹਨੇ ਕਿਹਾ ਵੀ ਫਰਵਰੀ 1 ਤੋਂ ਜਿਹੜੀ ਹੈ 5% ਲਾਉਣ ਦੀ ਗੱਲ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਹ ਵੀ ਅਸੀਂ ਦੱਸ ਦਈਏ ਕਿ ਜਿਹੜੇ ਐਗਜ਼ੈਕਟਿਵ ਆਰਡਰ ਹੁੰਦੇ ਨੇ ਇਹ ਪੱਕਾ ਲਾਅ ਨਹੀਂ ਹੁੰਦਾ, ਇਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ। ਜਿਹੜੇ ਵੀ ਕੋਈ ਅਨਕਨਸਟੀਟਿਊਸ਼ਨਲ ਦੂਸਰੇ ਹੁੰਦੇ ਨੇ ਉਹ ਸਟ੍ਰਾਈਕ ਡਾਊਨ ਕਰ ਦਿੱਤੇ ਜਾਂਦੇ ਨੇ। ਔਰ ਇਹ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਆਪਣੇ ਸਪੋਰਟ ਬੇਸ ਨੂੰ ਸੈਟੀਸਫਾਈ ਕਰ ਰਹੇ ਹੁੰਦੇ ਹੋ ਕਿ ਦੇਖੋ ਮੈਂ ਤਾਂ ਜੋ ਇਕਰਾਰ ਕੀਤਾ ਸੀ ਮੈਂ ਕੀਤਾ, ਪਰ ਜੇ ਕਾਂਗਰਸ ਉਹਨੂੰ ਓਵਰਥਰੋ ਕਰ ਦੇ ਜਾਂ ਅਦਾਲਤਾਂ ਕਰ ਦੇਣ ਵੀ ਮੇਰਾ ਕੀ ਕਸੂਰ ਹੈ। ਨਹੀਂ, ਸੋ ਅਸੀਂ ਸਮਝਦੇ ਹਾਂ ਵੀ ਅਜੇ ਬਹੁਤ ਸਾਰੀਆਂ ਤਬਦੀਲੀਆਂ ਚੇਂਜਸ ਹਰ ਇੱਕ ਨੂੰ ਜਿਹਨੂੰ ਕਹਿੰਦੇ ਨੇ ਮੋਸਟ ਆਫ ਪੀਪਲ ਪਾਰਟਿਕੂਲਰਲੀ ਜਿਹੜੇ ਮੁਲਕਾਂ ਦੇ ਡਿਸੀਜਨ ਮੇਕਰ ਨੇ ਜਾਂ ਹਕੂਮਤਾਂ ਨੇ ਦੇ ਆਰ ਕੀਪਿੰਗ ਦਾ ਫਿੰਗਰਸ ਕ੍ਰੋਸਡ ਕਿਉਂਕਿ ਅਨਸਰਟਨਟੀ ਹੈ, ਅਨਪ੍ਰੈਡਿਕਟੇਬਿਲਿਟੀ ਹੈ। ਲੇਕਿਨ ਇਹ ਜਿਹੜਾ ਮੈਸੇਜ ਹੈ ਟਰੰਪ ਨੇ ਉਹ ਸਟਰੋਂਗਲੀ ਦੇ ਦਿੱਤਾ ਹੈ ਦੁਨੀਆ ਨੂੰ ਕਿ ਵੀ ਹੁਣ ਅਮਰੀਕਾ ਵਾਕ ਓਵਰ ਨਹੀਂ ਹੈਗਾ, ਅਸੀਂ ਆਪਣੇ ਇੰਟਰਸਟ ਪਹਿਲਾਂ ਵਾਚ ਕਰਾਂਗੇ ਔਰ ਜਿਹੜੇ ਅਮਰੀਕਨ ਲਾਜ਼ ਦੇ ਵਿੱਚ ਲੂਪ ਹੋਲਸ ਨੇ ਉਹਨਾਂ ਦੀ ਤੁਹਾਨੂੰ ਅਸੀਂ ਕੁਵਰਤੋਂ ਵੀ ਨਹੀਂ ਕਰਨ ਦਿਆਂਗੇ। ਅਮਰੀਕਾ ਫਸਟ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।